ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 26 ਅਪ੍ਰੈਲ ਦਿਨ ਬੁੱਧਵਾਰ ਤੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ, ਸਾਡੇ ਜਿੰਨੇ AM ਸਟੇਸ਼ਨਸ ਹੈਗੇ ਆ, ਜੁਬਾ ਸਿਟੀ ਜਿਹੜਾ ਆਪਣਾ ਪਿੰਡ ਪੰਜਾਬੀਆਂ ਦਾ 1470 AM, ਸੈਕਰਾਮੈਂਟੋ ਜੁਬਾ ਸਿਟੀ 1450 AM, ਸੈਕਰਾਮੈਂਟੋ 1470 AM ਤੇ ਫਰਿਜ਼ਨੋ 1300 AM ਤੇ ਜਿੰਨੇ ਵੀ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਸਾਰੇ ਸ਼ਹਿਰਾਂ ਦੇ ਵਿੱਚ, ਆਈਫੋਨ, ਐਂਡਰੋਇਡ, ਟੈਲੀਫੋਨ ਤੇ ਪਲੱਸ ਜਿੰਨੇ ਵੀ ਸਾਡੇ ਸਰੋਤੇ ਫੇਸਬੁੱਕ ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਰੋਤਿਓ, ਵੱਖ-ਵੱਖ ਆਪਣੇ ਮੁਲਕ ਦੇ ਵਿੱਚ ਅਮਰੀਕਾ 'ਚ ਕਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਜਾਂ ਵਿਸ਼ਵ ਦੇ ਵਿੱਚ ਕਿਹੜੀਆਂ ਇੰਪੋਰਟੈਂਟ ਗਤੀਵਿਧੀਆਂ ਹੋ ਰਹੀਆਂ ਨੇ ਉਸ ਦੇ ਉੱਤੇ ਆਪਾਂ ਨਜ਼ਰ ਬਣਾ ਕੇ ਰੱਖਦੇ ਹਾਂ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਸਰੋਤੇ ਜਿੰਨੇ ਸਾਡੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ, ਕਿਉਂਕਿ ਬਹੁਤ ਸਾਰੇ ਕਾਲਾਂ ਕਰਕੇ ਜਿਹੜੇ ਸਾਨੂੰ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ, ਵੀ ਜਿਹੜਾ ਜੋ ਕੁਝ ਸਾਡੇ ਮੁਲਕ USA ਦੇ ਵਿੱਚ ਜਾਂ ਇਹਦੇ ਆਂਢ ਗੁਆਂਢ 'ਚ ਹੋ ਰਿਹਾ ਉਹਦੇ ਬਾਰੇ ਸਾਨੂੰ ਪੰਜਾਬੀ ਦੇ ਵਿੱਚ ਦੱਸਦੇ ਆ ਤੇ ਕਿਹੜੇ ਇਸ਼ੂਜ਼ ਜਿਹੜੇ ਹੈਗੇ ਆ ਉਹ ਸਾਨੂੰ ਅਫੈਕਟ ਕਰਦੇ ਉਹਦੇ ਬਾਰੇ ਦੱਸਦੇ ਆ, ਕਿਉਂਕਿ ਕਹਿੰਦੇ ਵੀ ਅਸੀਂ ਹੁਣ ਬਹੁਤ ਅੱਕ ਗਏ ਹਾਂ ਪੰਜਾਬ ਦਾ ਕੀ ਸੁਣ ਕੇ ਵੀ ਉੱਥੇ ਕੁਝ ਚੇਂਜ ਹੋਣਾ ਨਹੀਂ ਹੋਣਾ, ਪਰ ਜਿੱਥੇ ਆਪਾਂ ਰਹਿੰਦੇ ਆ ਜਿਹੜੀ ਸਾਡੀ ਲਾਈਫ ਨੂੰ ਅਫੈਕਟ ਕਰਨਾ ਉਸ ਬਾਰੇ ਜੋ ਤੁਸੀਂ ਦੱਸਦੇ ਆ ਵੀ ਉਹਦਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਹੀ ਐਪਰੀਸ਼ੀਏਟ ਇਸ ਚੀਜ਼ਾਂ ਨੂੰ ਕਰਨ ਦੇ ਲਈ ਤੇ ਲਗਾਤਾਰ ਆਪਾਂ ਇਹ ਕੋਸ਼ਿਸ਼ਾਂ ਜਿਹੜੀਆਂ ਆ ਉਹ ਜਾਰੀ ਰੱਖਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਜਿੱਦਾਂ ਹਰਜੋਤ ਜੀ ਨੇ ਦੱਸਿਆ ਆਪਣੇ 3 AM ਸਟੇਸ਼ਨ ਦੇ ਉੱਤੇ ਸੁਣ ਰਹੇ ਹੋ, ਨਾਲ ਐਂਡਰੋਇਡ, ਆਈਫੋਨ ਦੀਆਂ ਐਪਸ ਉਹ ਫ੍ਰੀ ਡਾਊਨਲੋਡ ਤੁਸੀਂ ਕਰ ਸਕਦੇ ਹੋ। ਚਾਹੇ ਤੁਸੀਂ ਇਸ ਟਾਈਮ ਨਹੀਂ ਐਪ ਦੇ ਉੱਤੇ ਸੁਣ ਰਹੇ, ਪਰ ਐਪ ਜ਼ਰੂਰ ਡਾਊਨਲੋਡ ਕਰੋ। ਤੁਸੀਂ ਉਸ ਦੇ ਵਿੱਚ ਜਿਹੜੇ ਪੁਰਾਣੇ ਪ੍ਰੋਗਰਾਮ ਹੁੰਦੇ ਆ, ਜਿੰਨੇ ਵੀ ਪ੍ਰੋਗਰਾਮ ਉਹਨਾਂ ਦੇ ਪੋਡਕਾਸਟ ਜਿਹੜੇ ਆ ਉਸ ਦੇ ਵਿੱਚ ਸੁਣ ਸਕਦੇ ਹੋ। ਉਸ ਦੇ ਨਾਲ ਹੀ YouTube ਜਿਹੜੀ ਆ ਲਿੰਕ ਹੁੰਦੀ ਆ, YouTube ਦੇ ਉੱਤੇ ਜਿਹੜੀਆਂ ਵੀਡੀਓਜ਼ ਪਾਈਆਂ ਜਾਂਦੀਆਂ ਆ ਉਹ ਵੀ ਤੁਸੀਂ ਉੱਥੇ ਜਿਹੜੀਆਂ ਜੀ ਸੁਣ ਸਕਦੇ ਹੋ। ਤੇ ਨਾਲ ਦੇ ਨਾਲ ਦੱਸ ਦੇ ਵੀ ਤੁਸੀਂ ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਜਾ ਕੇ ਵੀ 24 ਘੰਟੇ 7 ਦਿਨ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ। ਸੋ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਆਪਾਂ ਕੁਝ ਕੁ ਜਿਹੜੀਆਂ ਖਬਰਾਂ ਆ ਜੋ ਕੁਝ ਸਾਡੇ ਨਾਲ ਵਾਪਰਿਆ ਉਹਦੇ ਬਾਰੇ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇੱਕ ਸਾਡੇ ਫੇਸਬੁੱਕ ਦੇ ਜਿਹੜੇ ਸਾਡੇ ਸਰੋਤੇ ਹੈਗੇ ਆ, ਬਰੈਡੀ ਕਰਕੇ ਮੈਨੂੰ ਲੱਗਦਾ ਵੀ ਇੱਥੇ ਦੇ ਵਸਨੀਕ ਆ, ਉਹ ਹਮੇਸ਼ਾ ਸਾਡਾ ਪ੍ਰੋਗਰਾਮ ਸੁਣਦੇ ਆ ਤੇ ਉਹਨਾਂ ਨੇ ਕਈ ਵਾਰੀ ਕਮੈਂਟ ਵੀ ਕੀਤੇ ਆ ਵੀ ਮੈਂ ਪੰਜਾਬੀ ਬਾਹਲੀ ਨਹੀਂ ਸਮਝਦਾ, ਪਰ ਹਮੇਸ਼ਾ ਹੀ ਉਹ ਸਾਡੀਆਂ ਦਸਤਾਰਾਂ ਦੇ ਉੱਤੇ ਹਮੇਸ਼ਾ ਕਮੈਂਟ ਕਰਦੇ ਵੀ ਬਹੁਤ ਵਧੀਆ ਸਜਾਈਆਂ ਹੁੰਦੀਆਂ ਜੀ। ਥੈਂਕ ਯੂ ਜੀ, ਬਹੁਤ ਬਹੁਤ। ਸੋ ਅੱਜ ਆਪਾਂ ਰਾਜਕਰਮਵੀਰ ਸਿੰਘ ਜੀ ਕੁਝ ਕੁ ਪੁਆਇੰਟ ਜਿਹੜੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਹਰਜੀਤ ਸਿੰਘ ਹੋਣਾ ਦਾ, ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਆ, ਉਹਨਾਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੇ ਬਹੁਤ ਹੀ ਵਧੀਆ ਸਵਾਗਤ ਜਿਹੜਾ ਮਲੇਸ਼ੀਆ 'ਚ ਕੀਤਾ ਗਿਆ। ਉੱਥੇ ਵੀ ਜਿਹੜੇ ਸਿੰਘ ਸੀ ਉਹਨਾਂ ਨੂੰ ਸਵਾਗਤ ਕਰਨ 'ਚ ਉਹ ਆਪਾਂ ਡਿਸਕਸ ਕਰਾਂਗੇ। ਤੇ US ਦੇ ਜਿਹੜੇ ਟਰੇਜ਼ਰ ਸੈਕਟਰੀ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਟੈਕਸ ਕੱਟ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ 15% ਦੇ ਕਰੀਬ ਉਹ ਲਾਉਣ ਜਾ ਰਹੇ ਹੈਗੇ ਆ, ਵੀ ਉਹ 'ਚ ਚੇਂਜਰ ਲਿਆਉਣ ਜਾ ਰਹੇ ਆ ਕਾਫੀ ਲੰਮੇ ਸਮੇਂ ਤੋਂ ਬਾਅਦ। ਉਹ ਡਿਸਕਸ ਕਰਾਂਗੇ। ਸੈਂਕਚੁਰੀ ਸਿਟੀਜ਼ ਦੀ ਜਿਹੜੀ ਰੂਲਿੰਗ ਇੱਕ ਜਿਹੜਾ ਸੈਨ ਫਰਾਂਸਿਸਕੋ ਦਾ ਜੱਜ ਆ ਉਹਨੇ ਕੀਤੀ ਹੈਗੀ ਆ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਵੀ ਜਿਹੜੇ ਸੈਨ ਫਰਾਂਸਿਸਕੋ ਦੇ ਜੱਜ ਨੇ ਕਿਹਾ ਵੀ ਜਿਹੜੀ ਵਾਈਟ ਹਾਊਸ ਆ ਉਹ ਫੰਡਿੰਗ ਰੋਕ ਨਹੀਂ ਸਕਦਾ, ਪਰ ਵਾਈਟ ਹਾਊਸ ਵਾਲੇ ਕਹਿੰਦੇ ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹੈਗੇ ਤੁਸੀਂ ਦੇਖਦੇ ਹੋਵੋਗੇ ਵੀ ਕਿਸ ਤਰ੍ਹਾਂ ਅਖਬਾਰਾਂ, ਰੇਡੀਓ, TV ਸਟੇਸ਼ਨਾਂ ਦੇ ਵਿੱਚ ਐਡਸ ਘਟਦੀਆਂ ਜਾਂਦੀਆਂ ਆ, ਤੇ ਇਸੇ ਤਰ੍ਹਾਂ ਇੱਕ ESPN ਹੈਗਾ ਆ, ਉਹਨਾਂ ਨੇ ਕਾਫੀ ਵੱਡੀ ਗਿਣਤੀ 'ਚ ਆਪਣੇ ਇੰਪਲਾਈ ਲੇ ਆਫ ਕੀਤੇ ਆ। ਚਾਈਨਾ ਨੇ ਆਪਣਾ ਇੱਕ ਕੈਰੀਅਰ ਜਿਹੜਾ ਆ ਲਾਂਚ ਕੀਤਾ ਆ, ਉਹਨਾਂ ਨੇ ਆਪ ਬਣਾਇਆ ਹੋਇਆ, ਤੇ USA ਨੇ ਜਿਹੜੀਆਂ ਐਂਟੀ ਮਿਸਲ ਜਿਹੜੀ ਬੈਟਰੀ ਹੈਗੀ ਆ ਉਹ ਸਾਊਥ ਕੋਰੀਆ ਦੇ ਵਿੱਚ ਇੰਸਟਾਲ ਕੀਤੀ ਹੈਗੀ ਆ। ਤੇ ਇੰਨੀਆਂ ਕੁ ਬਾਕੀ ਜਿਹੜੀ ਹੋਰ ਕੋਈ ਅਪਡੇਟ ਹੋਊਗੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਹਰਜੀਤ ਸਿੰਘ ਵਾਲੀ ਖਬਰ ਸਾਂਝੀ ਕਰੀਏ। ਜੀ ਬਿਲਕੁਲ। ਹਰਜੀਤ ਸਿੰਘ ਸੱਜਣ, ਉਹਨਾਂ ਦਾ ਜਿਹੜਾ ਮਲੇਸ਼ੀਆ ਦਾ ਦੌਰਾ ਜਿਹੜਾ ਉੱਦਾਂ ਤਾਂ ਹੁਣ ਸਮਾਪਤ ਹੋ ਚੁੱਕਾ ਆ। ਉਹ 1-2 ਦਿਨ ਦੇ ਲਈ ਮਲੇਸ਼ੀਆ ਕੁਆਲਾਲੰਪਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਪਹੁੰਚੇ, ਜਿੱਥੇ ਉਹਨਾਂ ਦਾ ਸਵਾਗਤ ਕਰਨ ਦੇ ਲਈ
ਮਲੇਸ਼ੀਅਨ ਸਿੱਖ ਜਿਹੜੇ ਇਮੀਗ੍ਰੇਸ਼ਨ ਆਫੀਸਰ ਅਜੀਤ ਸਿੰਘ ਜਿਹੜੇ ਜੀ ਉਹ ਪਹੁੰਚੇ। ਉਹ ਤਸਵੀਰ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਨਸ਼ਰ ਵੀ ਕੀਤੀ, ਪਾਈ ਵੀ ਹੋਈ ਆ ਵੀ ਦੇਖੋ ਦੋ ਸਰਦਾਰ ਐਡੇ ਵੱਡੇ ਅਹੁਦਿਆਂ ਦੇ ਉੱਤੇ ਜਦੋਂ ਮਿਲਦੇ ਆ ਤੇ ਟੌਰ ਜਿਹੜੀ ਆ ਸਰਦਾਰਾਂ ਦੀ ਜਿਹੜੀ ਆ ਉਹ ਦੇਖਣ ਵਾਲੀ ਆ। ਸੋ ਇੱਥੇ ਇਹ ਵੀ ਦੱਸਦੇ ਜਾਈਏ ਵੀ ਜਿਹੜੇ ਅਜੀਤ ਸਿੰਘ ਆ ਉਹ ਮਲੇਸ਼ੀਆ ਦੇ ਇਮੀਗ੍ਰੇਸ਼ਨ ਦੇ ਚੀਫ ਆਫੀਸਰ ਆ ਜੀ। ਤੇ ਇਸੇ ਤਰ੍ਹਾਂ ਜਿਹੜੇ ਕੋਲਾਲੰਪੁਰ ਦੇ ਪੁਲਿਸ ਚੀਫ ਆ ਉਹ ਵੀ ਸਰਦਾਰ ਨੇ ਜੀ। ਬਿਲਕੁਲ। ਸੋ ਪੂਰੀ ਸਿੰਘਾਂ ਦੀ ਉੱਥੇ ਚੜ੍ਹਾਈ ਆ, ਚੜ੍ਹਦੀ ਕਲਾ ਦੇ ਵਿੱਚ ਨੇ ਉੱਥੇ ਸਿੰਘ। ਤੇ ਜਦੋਂ ਉੱਥੇ ਗਏ ਨੇ ਵਧੀਆ ਲੱਗਾ। ਕੱਲੇ ਇਹੀ ਨਹੀਂ, ਹੋਰ ਵੀ ਜਿਹੜੇ ਫੌਜ ਦੇ ਜਿਹੜੇ ਮਲੇਸ਼ੀਅਨ ਫੌਜ ਦੇ ਵਿੱਚ ਇੱਕ ਹੋਰ ਜਿਹੜੇ ਸੀਗੇ ਸਿੰਘ, ਉਹ ਵੀ ਉਹਨਾਂ ਦੇ ਨਾਲ ਉੱਥੇ ਜਿਹੜੇ ਦੇਖੇ ਜਾ ਸਕਦੇ ਸੀਗੇ। ਸੋ ਬਹੁਤ ਵਧੀਆ ਜਿਹੜਾ ਸਵਾਗਤ ਹੋਇਆ। ਜਿੱਦਾਂ ਇੰਡੀਆ ਦੇ ਵਿੱਚ ਦੇਖਿਆ ਗਿਆ ਜਿਹੜਾ ਹਰਜੋਤ ਸਿੰਘ ਜੀ ਵੀ ਜਦੋਂ ਹਰਜੀਤ ਸਿੰਘ ਸੱਜਣ ਜੀ ਪਹੁੰਚੇ ਸੀ, ਪਹਿਲੋਂ ਉਹਨਾਂ ਨੂੰ ਗਾਰਡ ਆਫ ਆਨਰ ਜਿਹੜਾ ਦੇਣਾ ਸੀ ਉਹ ਮਨਾ ਕਰ ਦਿੱਤਾ ਵੀ ਆਖੇ ਜੀ ਨਹੀਂ ਦੇ ਸਕਦੇ, ਟਾਈਮ ਨਹੀਂ ਆ, ਇਹ ਹੈ ਉਹ ਹੈ। ਪਰ ਇੱਥੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਜੀ ਉੱਥੇ ਹੋਇਆ। ਇਹੀ ਨਹੀਂ, ਜਿਹੜਾ ਕੈਨੇਡਾ ਦਾ ਬਣਿਆ ਹੋਇਆ ਲੜਾਕੂ ਬੇੜਾ ਆ ਉਹ ਵੀ ਉੱਥੇ ਸਥਿਤ ਸੀਗਾ। ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਹਿੰਦੇ ਵੀ ਅਸੀਂ ਮਲੇਸ਼ੀਆ ਅਤੇ ਕੈਨੇਡਾ ਦੇ ਜਿਹੜੇ ਸੰਬੰਧਾਂ ਨੂੰ ਹੋਰ ਵਧੀਆ ਮਜ਼ਬੂਤ ਕਰਨ ਦੇ ਲਈ ਜਿਹੜੇ ਜੀ ਇੱਥੇ ਪਹੁੰਚੇ ਆ। ਤੇ ਉੱਥੇ ਉਹਨਾਂ ਨੇ ਜਿਹੜੀਆਂ ਉੱਥੇ ਗੱਲਾਂ ਬਾਤਾਂ ਕੀਤੀਆਂ, ਆਪਣੇ ਭਾਈਚਾਰੇ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਜੀ। ਸੋ ਇਹ ਤੋਂ ਅਗਲੀ ਖਬਰ ਰਾਜਕਨਵੀਰ ਸਿੰਘ ਜੀ ਆਪਾਂ ਜਿਹੜੀ ਸਾਂਝੀ ਕਰਨ ਜਾ ਰਹੇ ਆ, ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਾਰਪੋਰੇਟ ਟੈਕਸ ਆ ਜਿਹੜਾ ਉਹਨੂੰ ਕੱਟ ਕਰਨ ਜਾ ਰਿਹਾ ਹੈਗਾ। ਤੇ ਉਹਦੇ ਬਾਰੇ ਜਿਹੜੀ ਵਾਲ ਸਟਰੀਟ ਜਰਨਲ ਆ ਉਹਨਾਂ ਨੇ ਰਿਪੋਰਟ ਕੀਤਾ ਆ ਵੀ ਪ੍ਰਪੋਜ਼ਲ ਲਿਆ ਰਹੇ ਹੈਗੇ ਆ ਵਾਈਟ ਹਾਊਸ ਵਾਲੇ ਤੇ ਜਿਹੜੇ US ਕੰਪਨੀਜ਼ ਹੈਗੀਆਂ, ਚਾਹੇ ਤੁਸੀਂ ਸਮਾਲ ਬਿਜ਼ਨਸ ਵੀ ਆ, ਚਾਹੇ ਤੁਹਾਡਾ ਟਰੱਕਿੰਗ ਇੰਡਸਟਰੀ ਆ, ਤੁਹਾਡੀ ਕੋਈ ਗਰੋਸਰੀ ਸਟੋਰ ਆ, ਕਿਸੇ ਤਰ੍ਹਾਂ ਗੈਸ ਸਟੇਸ਼ਨ ਆ, ਸੋ ਉਹ ਕਹਿੰਦੇ ਪਈ ਚਾਹੇ ਕਾਰਪੋਰੇਸ਼ਨਸ ਆ, ਚਾਹੇ ਓਨਰ ਆਪਰੇਟਡ ਕੰਪਨੀਜ਼ ਹੈਗੀਆਂ ਆ, ਉਹਨਾਂ ਦਾ ਜਿਹੜਾ ਟੈਕਸ ਕੱਟ ਆ ਉਹ ਆਪਾਂ 15% ਹੋਣਾ ਚਾਹੀਦਾ ਹੈਗਾ ਆ ਜੀ। ਤੇ ਰਾਈਟ ਨਾਓ ਜਿਹੜਾ ਆ ਉਹ 39.6% ਆ ਜੀ। ਸੋ ਰਾਈਟ ਨਾਓ 51 ਵੋਟਸ ਜਿਹੜੀਆਂ ਰਿਪਬਲਿਕਨ ਦੇ ਕੋਲ ਹੈਗੀਆਂ ਆ ਤੇ ਬਾਕੀ ਉਹਨਾਂ ਨੂੰ ਕੁਝ ਕੁ ਵੋਟ ਜਿਹੜੀਆਂ ਡੈਮੋਕ੍ਰੇਟਸ ਵੱਲੋਂ ਚਾਹੀਦੀਆਂ ਹੈਗੀਆਂ। ਸੋ ਪਹਿਲਾਂ ਕੀ ਸੀ ਜਿਹੜਾ ਇਸ ਜਿਹੜਾ ਟੈਕਸ ਜਿਹੜਾ ਇਹਨੂੰ ਚੇਂਜ ਕਰਨ ਦਾ ਜਿਹੜਾ ਬਿੱਲ ਸੀ, ਇਹਦੇ ਨਾਲ ਉਹ ਇਨਫਰਾਸਟ੍ਰਕਚਰ ਦਾ ਬਿੱਲ ਵੀ ਜੋੜਿਆ ਹੋਇਆ ਸੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਪਹਿਲਾਂ ਤੋਂ ਕਹਿੰਦੇ ਆ ਰਹੇ ਸੀ ਵੀ ਜਿੰਨੇ ਵੀ ਇਨਫਰਾਸਟ੍ਰਕਚਰ ਆ, ਰੋਡਸ ਆ, ਬ੍ਰਿਜਸ ਆ ਜਿਹੜੇ ਅਸੀਂ ਬਣਾਉਣੇ ਹੈਗੇ ਆ ਉਹਨੂੰ ਵੀ ਨਾਲ ਹੀ ਅਟੈਚ ਕੀਤਾ ਸੀ ਬਜਟ ਦੇ ਵਿੱਚ। ਪਰ ਹੁਣ ਉਹ ਇਹਨੂੰ ਸੈਪਰੇਟ ਕਰ ਰਹੇ ਹੈਗੇ ਆ, ਇਕੱਲਾ ਟੈਕਸ ਕੱਟ ਦੇ ਉੱਤੇ ਹੀ ਫੋਕਸ ਕਰ ਰਹੇ ਹੈਗੇ ਆ। ਸੋ ਦੇਖੋ ਵੀ ਕਿਸ ਤਰ੍ਹਾਂ ਜਿਹੜੀ ਇਹਦੇ ਤੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹ ਕਿਸ ਤਰ੍ਹਾਂ ਜਿਹੜੀ ਇਹਨਾਂ ਦਾ ਸਾਥ ਦੇਗੀ ਜੀ। ਕਹਿੰਦੇ ਵੀ ਜਿਹੜੀ ਟੈਕਸ ਪਾਲਿਸੀ ਜਿਹੜਾ ਸੈਂਟਰ ਆ ਉਹ ਐਸਟੀਮੇਟ ਕਰਦਾ ਵੀ $2.4 ਟ੍ਰਿਲੀਅਨ ਦੀ ਜਿਹੜੀ ਫੈਡਰਲ ਰੈਵਨਿਊ ਇਹ ਜਿਹੜੇ ਟੈਕਸਾਂ ਦੇ ਨਾਲ ਜਿਹੜੀ ਹੈ ਜੀ ਉਹ ਆ ਸਕਦੀ ਆ। ਇਹ ਜਿਹੜੇ ਸੈਨੇਟਰ ਔਰਨ ਹੈਚ ਆ ਜਿਹੜੇ ਚੇਅਰਮੈਨ ਨੇ ਫਾਈਨੈਂਸ ਕਮੇਟੀ ਦੇ, ਉਹ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜੀ ਚੀਜ਼ ਜਿਹੜੀ ਆ ਉਹ ਆ ਸਕਦੀ ਆ, ਹੋ ਸਕਦੀ ਆ। ਪਰ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉਹਨਾਂ ਨੂੰ ਥੋੜ੍ਹੀਆਂ ਹੀ ਹੋਰ ਵੋਟਾਂ ਦੀ ਜਿਹੜੀ ਆ ਜ਼ਰੂਰਤ ਆ ਇਸ ਜਿਹੜਾ ਲੈਜਿਸਲੇਟਿਵ ਨੂੰ ਟੈਕਸ ਰਿਫਾਰਮ ਨੂੰ ਜਿਹੜਾ ਪਾਸ ਕਰਨ ਦੇ ਲਈ। ਇਹ ਸਮਾਂ ਦੱਸੇਗਾ ਵੀ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਜਾਂ ਜਿਹੜੇ ਉੱਥੇ ਸੈਨੇਟਰਸ ਨੇ ਹਾਊਸ ਦੇ ਵਿੱਚ ਨੇ ਉਹ ਇਹਨਾਂ ਦਾ ਇਸ ਚੀਜ਼ ਦੇ ਵਿੱਚ ਸਾਥ ਦੇਣਗੇ ਜੀ। ਸੋ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਰਿਲੀਫ ਦੇ ਰਿਹਾ ਹੈਗਾ ਜਿੰਨੇ ਵੀ ਰਿਚ ਬਿਜ਼ਨਸਮੈਨ ਆ, ਲਾਇਰ ਆ, ਅਕਾਊਂਟੈਂਟਸ ਆ, ਤੇ ਵੀ ਇਹ ਗੁੱਡ ਨਹੀਂ ਹੈਗਾ। ਪਰ ਇੱਥੇ ਆਪਾਂ ਇਹ ਵੀ ਦੇਖੀਏ ਜਾਈਏ ਪਿਛਲੇ ਲੰਮੇ ਸਮੇਂ ਤੋਂ, ਚਾਹੇ ਉਹ ਵੱਡੀਆਂ ਕੰਪਨੀਆਂ, ਚਾਹੇ ਤੁਸੀਂ ਸਮਾਲ ਬਿਜ਼ਨਸ ਓਨਰ ਆ, ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਜਿਹੜਾ ਟੈਕਸ ਕੱਟ ਦੇ ਵਿੱਚ ਕੋਈ ਬੈਨੀਫਿਟ ਨਹੀਂ ਸੀ। ਸੋ ਦੋਨੋਂ ਪਾਸੇ ਗੱਲ ਜਾਂਦੀ ਆ। ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ, ਇਹਦੇ ਬਾਰੇ ਆਪਾਂ ਜ਼ਰੂਰ ਤੁਹਾਨੂੰ ਜਿਹੜੀ ਆ ਅਪਡੇਟ ਇਹ ਕਰਦੇ ਰਹਾਂਗੇ ਕਿਉਂਕਿ ਆਹ ਜਿਹੜਾ ਵੀਕ ਆ ਬੜਾ ਕਰੂਸ਼ੀਅਲ ਹੈਗਾ USA ਦੇ ਵਿੱਚ। ਸੈਚਰਡੇ ਨੂੰ ਜਿਹੜਾ 100 ਦਿਨ ਹੋਣ ਜਾ ਰਿਹਾ ਪ੍ਰੈਜ਼ੀਡੈਂਟ ਟਰੰਪ ਦਾ, ਤੇ ਤਦ ਤੱਕ ਜਿਹੜਾ ਬਜਟ ਆ ਉਹ ਵੀ ਪਾਸ ਹੋਣਾ ਹੈਗਾ ਆ। ਹਾਂਜੀ, ਉਹ ਕਾਂਗਰਸ ਦਾ ਕੰਮ ਬਜਟ ਪਾਸ ਕਰਨਾ। ਤੇ ਮੈਂ ਇਨਫੈਕਟ ਗਲਤ ਬੋਲ ਗਿਆ ਸੀ ਵੀ ਜਿਹੜੇ $2.4 ਟ੍ਰਿਲੀਅਨ ਦਾ ਘਾਟਾ ਜਿਹੜਾ ਉਹ ਪੈਣਾ ਸੀ
ਇਹ ਗੱਲ ਜਿਹੜੀ ਜ਼ਰੂਰ ਆ, ਕਿਉਂਕਿ ਜਿਹੜੇ ਬਿਜ਼ਨਸਮੈਨ ਹੋਣਗੇ, ਓਨਰ ਹੋਣਗੇ, ਚਾਹੇ ਸਮਾਲ ਆ ਚਾਹੇ ਉਹ ਵੱਡੇ ਬਿਜ਼ਨਸ ਦੇ ਜਿਹੜੇ ਮਾਲਕ ਨੇ, ਉਹ ਜ਼ਰੂਰ ਇਸ ਚੀਜ਼ ਨੂੰ ਲੈ ਕੇ ਖੁਸ਼ ਹੋਣਗੇ ਵੀ ਚਲੋ 15% ਘੱਟ ਜਿਹੜਾ ਟੈਕਸ ਦੇਣਾ ਪਵੇਗਾ ਤੇ ਉਹ ਜਿਹੜਾ $2.5 ਟ੍ਰਿਲੀਅਨ ਉਹ ਕਿਸ ਤਰੀਕੇ ਦੇ ਨਾਲ ਪੂਰਾ ਕੀਤਾ ਜਾਵੇਗਾ। ਇਹ ਮੈਨੂੰ ਲੱਗਦਾ ਫਿਰ ਮਿਡਲ ਕਲਾਸ ਦੇ ਉੱਤੇ, ਜਿਹੜੇ ਮੋਢਿਆਂ ਦੇ ਉੱਤੇ ਜਿਹੜਾ ਬਹੁਤਾ ਭਾਰ ਜਿਹੜਾ ਆ ਉਹ ਪੈ ਸਕਦਾ ਆ। ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਕਹਿੰਦੇ ਵੀ ਕਈ ਸਾਲਾਂ ਤੋਂ ਉਹ ਜਿਹੜੇ ਓਨਰਸ ਹੈਗੇ, ਬਿਜ਼ਨਸ ਓਨਰ ਆ, ਉਹਨਾਂ ਨੂੰ ਕਿਸੇ ਤਰੀਕੇ ਦਾ ਟੈਕਸ ਕੱਟ ਬੈਨੀਫਿਟ ਜਿਹੜੇ ਆ ਉਹ ਹਿਸਾਬ ਦੇ ਨਾਲ ਨਹੀਂ ਮਿਲੇ। ਪਰ ਨਾਲ ਦੇ ਨਾਲ ਇਹ ਵੀ ਆ ਵੀ ਇਹ ਸ਼ੁਰੂ ਤੋਂ ਹੀ ਜਿਹੜੀ ਗੱਲ ਸੀਗੀ ਵੀ ਜਿਹੜੇ ਜਦੋਂ ਰਾਸ਼ਟਰਪਤੀ ਜੇ ਟਰੰਪ ਬਣਦੇ ਨੇ ਤਾਂ ਉਹਨਾਂ ਨੇ ਜਿਹੜੇ ਵੱਡੇ ਬਿਜ਼ਨਸਮੈਨ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜੇ ਟੈਕਸ ਕੱਟ ਆ ਉਹ ਕਰਨੇ ਹੀ ਕਰਨੇ ਆ। ਤੇ ਉਹ ਦੇਖਦੇ ਆ ਵੀ ਇਹ ਜਿਹੜੀ ਟੈਕਸ ਪਾਲਿਸੀ ਆ, ਇਹਨਾਂ ਦੀ ਜਿਹੜੇ ਰਿਫਾਰਮ 15% ਤੱਕ ਦਾ ਜਿਹੜਾ ਟੈਕਸ ਘਟਾਉਣ ਦੀ ਗੱਲ ਆ ਉਹਨਾਂ ਦੇ ਲਈ ਉਹ ਪੂਰੀ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ। ਇੱਧਰ ਕਈ ਜਿਹੜੇ ਸ਼ਹਿਰ ਦੇ ਕਈ ਸਿਟੀਆਂ ਆ ਉਹ ਹੋਰ ਜਿਹੜੇ ਮਿਲੀਅਨਰਸ ਆ ਉਹਨਾਂ ਦੇ ਉੱਤੇ ਵਾਧੂ ਟੈਕਸ ਲਾਉਣ ਦੀਆਂ ਗੱਲਾਂ ਕਰਦੀਆਂ, ਫ੍ਰੀ ਐਜੂਕੇਸ਼ਨ ਦੇਣ ਦੇ ਲਈ। ਇੱਧਰ ਜਿਹੜੇ ਜੀ ਉਹਨਾਂ ਨੂੰ ਜਿਹੜਾ ਫੈਡਰਲ ਲੈਵਲ ਦੇ ਉੱਤੇ ਜਿਹੜੇ ਟੈਕਸ ਬੈਨੀਫਿਟ ਜਿਹੜੇ ਆ ਹੋਰ ਮਿਲਣ ਦੇ ਜਿਹੜੇ ਅਸਾਰ ਹੋ ਗਏ ਨੇ। ਬਾਕੀ ਇਹਨਾਂ ਨੂੰ ਸੰਭਾਵੀ ਰੂਪ ਦੇ ਵਿੱਚ ਕਈ ਡੈਮੋਕ੍ਰੇਟਾਂ ਦਾ ਜਿਹੜਾ ਸਾਥ ਇਸ ਦੇ ਵਿੱਚ ਚਾਹੀਦਾ ਆ। ਡੈਮੋਕ੍ਰੇਟ ਪਾਰਟੀ ਕੀ ਆਪਣੇ ਉਸ ਲੈਵਲ ਤੋਂ ਜਿਹੜਾ ਜੀ ਉਹ ਚੇਂਜ ਕਰੇਗੀ, ਆਪਣਾ ਸਟੈਂਡ ਚੇਂਜ ਕਰੇਗੀ ਕਿ ਨਹੀਂ, ਇਹ ਜਿਹੜਾ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਬਿਲਕੁਲ ਅਗਰ ਇਹ ਹੁੰਦਾ ਆ ਤਾਂ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਬਿਗੇਸਟ ਜਿਹੜਾ ਟੈਕਸ ਕੱਟ ਹੋਏਗਾ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜੇ ਹੁਣ ਅਗਲੀ ਗੱਲ ਕਰੀਏ, ਜਿਹੜਾ ਸੈਂਚੁਰੀ ਸਿਟੀਜ਼ ਵਾਲੀ ਜਿਹੜੀ ਉਹ ਗੱਲ ਸੀਗੀ, ਉਹ ਸੈਂਚੁਰੀ ਸਿਟੀ ਦੀ ਜੀ, ਤੇ ਬੜੀ ਇੱਕ ਅਹਿਮ ਕੱਲ ਜਿਹੜੀ ਉਹ ਗੱਲ ਹੋਈ, ਕਿਉਂਕਿ ਜਦੋਂ ਜਨਵਰੀ ਦੇ ਵਿੱਚ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕੀਤਾ ਸੀ ਸੈਂਚੁਰੀ ਸਿਟੀਜ਼ ਦੇ ਖਿਲਾਫ ਵੀ ਫੈਡਰਲ ਫੰਡਿੰਗ ਜਿਹੜੀ ਆ ਉਹਨਾਂ ਦੀ ਰੋਕੀ ਜਾ ਸਕਦੀ ਆ। ਸੈਨ ਫਰਾਂਸਿਸਕੋ ਦੇ ਜਿਹੜੇ ਜੱਜ ਨੇ ਔਰਿਕ, ਉਹਨਾਂ ਨੇ ਇਸ ਦੇ ਉੱਤੇ ਜਿਹੜੀ ਸੁਣਵਾਈ ਕੀਤੀ ਇਸ ਐਗਜ਼ੀਕਿਊਟਿਵ ਆਰਡਰ ਦੇ ਖਿਲਾਫ। ਸਿਟੀ ਆਫ ਸੈਨ ਫਰਾਂਸਿਸਕੋ ਤੇ ਸੈਂਟਾ ਕਲਾਰਾ ਕਾਉਂਟੀ ਆ, ਉਹਨਾਂ ਨੇ ਇਸ ਅਦਾਲਤ ਦੇ ਵਿੱਚ ਅਪੀਲ ਕੀਤੀ ਸੀ ਵੀ ਇਸ ਜਿਹੜੀ ਸੈਂਚੁਰੀ ਸਿਟੀ ਜਿਹੜਾ ਐਕਟ ਆ ਜਿਸ ਦੇ ਵਿੱਚ ਫੈਡਰਲ ਫੰਡਿੰਗ ਉਹਨਾਂ ਦੀ ਕੱਟਣ ਦੀ ਆਦੇਸ਼ ਨੇ ਜਾਂ ਕੱਟੀ ਜਾ ਸਕਦੀ ਆ, ਉਸ ਦੇ ਉੱਤੇ ਸੁਣਵਾਈ ਕੀਤੀ ਜਾਵੇ। ਜਿਹੜੇ ਨਦਰਨ ਕੋਰਟ ਦੇ ਜਿਹੜੇ ਡਿਸਟ੍ਰਿਕਟ ਜੱਜ ਨੇ ਵਿਲੀਅਮ ਐਚ ਔਰਿਕ, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਆ ਟੈਂਪਰੇਰੀ ਜਿਹੜਾ ਬੈਨ ਆ ਉਹ ਲਾ ਦਿੱਤਾ ਆ। ਉਸ ਦੇ ਵਿੱਚ ਜਿਹੜਾ ਉਹਨਾਂ ਨੇ ਆਖਿਆ ਵੀ ਇਸ ਤਰੀਕੇ ਦੇ ਨਾਲ ਜਿਹੜੇ ਸੈਂਟਰ ਦੀ ਸਰਕਾਰ ਆ ਬੇਸਿਕਲੀ ਇਹਨਾਂ ਸਿਟੀਆਂ ਦੀ ਤੇ ਇਹਨਾਂ ਕਾਉਂਟੀਜ਼ ਦੀ ਇਸ ਆਧਾਰ ਦੇ ਉੱਤੇ ਜਿਹੜੀ ਆ ਉਹ ਫੰਡਿੰਗ ਨਹੀਂ ਰੋਕ ਸਕਦੇ। ਜਿਹੜੀ ਇਮੀਗ੍ਰੇਸ਼ਨ ਜਿਹੜੀ ਖਾਸ ਕਰਕੇ ਓਬਾਮਾ ਕੇਅਰ ਜਾਂ ਹੋਰ ਚੀਜ਼ਾਂ ਦੀ ਜਿਹੜੀ ਫੰਡਿੰਗ ਨਹੀਂ ਰੋਕ ਸਕਦੇ। ਇਸ ਜਿਹੜਾ ਫੈਸਲੇ ਦੇ ਵਿੱਚ ਹਰਜੋਤ ਸਿੰਘ ਜੀ, ਜੱਜ ਔਰਿਕ ਉਹਨਾਂ ਨੇ ਇਹ ਚੀਜ਼ ਸਪਸ਼ਟ ਕੀਤੀ ਫੈਡਰਲ ਸਰਕਾਰ ਕੋਲ ਉਦਾਂ ਅਧਿਕਾਰ ਹੈਗੇ ਆ ਵੀ ਜੇ ਉਹ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਪਾਲਿਸੀਜ਼ ਦੇ ਉੱਤੇ ਜੇ ਕੋਈ ਉਹਦੀ ਫੰਡਿੰਗ ਜਿਹੜੀ ਉਹ ਰੋਕ ਸਕਦੇ ਆ, ਪਰ ਜਿਹੜੀਆਂ ਹੋਰ ਪਾਲਿਸੀਜ਼ ਜਾਂ ਹੋਰ ਪ੍ਰੋਗਰਾਮ ਚੱਲ ਰਹੇ ਆ ਉਹਦੀਆਂ ਜਿਹੜੀਆਂ ਆ ਕਿਸੇ ਤਰੀਕੇ ਦੇ ਨਾਲ ਫੰਡਿੰਗ ਨਹੀਂ ਰੋਕ ਸਕਦੇ। ਇਸ ਕਰਕੇ ਉਹਨਾਂ ਨੇ ਟੈਂਪਰੇਰੀ ਬੈਨ ਜਿਹੜਾ ਇਸ ਚੀਜ਼ ਦੇ ਉੱਤੇ ਜਿਹੜਾ ਉਹਨਾਂ ਨੇ ਲਾਇਆ ਹੋਇਆ ਆ। ਤੇ ਉਹ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਇਹਨਾਂ ਦੇ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਇਹ ਚੀਜ਼ ਨੂੰ ਸਪਸ਼ਟ ਤੌਰ ਦੇ ਉੱਤੇ ਨਹੀਂ ਲਿਖਿਆ ਜਾਂਦਾ ਜਾਂ ਉਸ ਨੂੰ ਰਿਵਾਈਜ਼ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਇਹ ਜਿਹੜਾ ਟੈਂਪਰੇਰੀ ਬੈਨ ਉਸ ਚੀਜ਼ ਦੇ ਉੱਤੇ ਲੱਗਾ ਰਹੇਗਾ। ਜੀ ਬਿਲਕੁਲ। ਸੋ ਜਦੋਂ ਜੱਜ ਨੇ ਆਰਡਰ ਕੀਤਾ ਉਹਦੇ ਵਿੱਚ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਪਿਛਲੇ ਫੈਬਰੀ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਇੰਟਰਵਿਊ ਦਿੱਤੀ ਸੀਗੀ ਫੌਕਸ ਨਿਊਜ਼ ਦੇ ਹੋਸਟ ਬਿਲ ਔਰੈਲੀ ਨੂੰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਐਜ਼ ਏ ਵੈਪਨ ਇਹ ਯੂਜ਼ ਕਰਾਂਗੇ ਜਿਹੜੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਡਿਫਾਈ ਕਰ ਰਹੇ ਆ ਸਿਟੀਜ਼ ਉਹਨਾਂ ਦੇ ਅਗੇਂਸਟ, ਵੀ ਅਸੀਂ ਪੈਸੇ ਨਹੀਂ ਦੇਵਾਂਗੇ। ਇਹ ਉਹਨਾਂ ਨੇ ਆਪਣੀ ਰੂਲਿੰਗ 'ਚ ਕਿਹਾ। ਸੋ ਇੱਥੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜੇ ਨਾਰਦਰਨ ਡਿਸਟ੍ਰਿਕਟ ਦੇ ਜਿੰਨੇ ਵੀ ਕੋਰਟਸ ਹੈਗੀਆਂ ਇਹ ਕਹਿੰਦੇ ਬਹੁਤ ਲਿਬਰਲ ਹੈਗੀਆਂ ਆ। ਸੋ ਇਹਨਾਂ ਦੇ ਜਿਹੜੇ ਡਿਸੀਜਨ ਹੁੰਦੇ ਆ ਉਹ ਬਹੁਤ ਲਿਬਰਲ ਹੁੰਦੇ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ ਵਾਈਟ ਹਾਊਸ ਆ ਉਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ, ਵੀ ਸਾਨੂੰ ਅਸੀਂ ਜਿਹੜੀ ਕੋਈ ਵੀ ਰੂਲਿੰਗ ਲੈ ਕੇ ਆਉਂਦੇ ਆ ਸਾਨੂੰ ਜਿਹੜੀਆਂ ਲੋਅਰ ਕੋਰਟਸ ਹੈਗੀਆਂ ਆ ਉਹਨੂੰ ਉਹ ਬਲੌਕ ਕਰੀ ਜਾਂਦੀਆਂ ਹੈਗੀਆਂ, ਵੀ ਇਸ ਹਿਸਾਬ ਦੇ ਨਾਲ ਤਾਂ ਜਿਹੜਾ ਕੋਈ ਵੀ ਕੰਮ ਆ ਉਹ ਹੋਊਗਾ ਨਹੀਂ। ਵੈਸੇ ਤਾਂ ਜੱਜ ਦਾ ਜਿਹੜਾ ਕੰਮ ਆ ਬਈ ਜੋ ਸੰਵਿਧਾਨ ਦੇ ਵਿੱਚ ਲਿਖਿਆ ਉਸ ਦੇ ਆਧਾਰ ਦੇ ਉੱਤੇ ਜਿਹੜਾ ਫੈਸਲਾ ਕਰਨਾ ਜਿਹੜਾ, ਪਰ ਇੱਕ ਚੀਜ਼ ਜਿਹੜੀ ਆ ਜ਼ਰੂਰ ਦੇਖੀ ਗਈ ਆ ਕਿਉਂਕਿ ਲੜਾਈ ਜੱਜਾਂ ਨੂੰ ਲਾਉਣ ਦੀ ਇਸੇ ਕਰਕੇ ਹੀ ਜਿਹੜੀ ਰਹਿੰਦੀ ਆ ਵੀ ਉਹ ਜਿਹੜੀ ਵੀ ਸਰਕਾਰ ਲਾਉਂਦੀ ਆ ਵੀ ਉਹ ਸਾਡੇ ਪੱਖੀ ਜਿਹੜੇ ਥੋੜੇ ਬਹੁਤੇ ਹੋਣ, ਨਜ਼ਰੀਆ ਜਿਹੜਾ ਉਹਨਾਂ ਦਾ ਹੋਵੇ, ਕਿਉਂਕਿ ਕਿਸ ਤਰੀਕੇ ਨਾਲ ਇੰਟਰਪ੍ਰੇਟ ਕਰਨਾ ਆ ਲਾਅ ਨੂੰ
ਉਹ ਉਸ ਬੰਦੇ ਦੇ ਉੱਤੇ, ਉਸ ਜੱਜ ਦੇ ਉੱਤੇ ਜਿਹੜਾ ਆ ਉਹ ਬੇਸਿਕਲੀ ਹੁੰਦਾ ਆ, ਉਹ ਉਸ ਨੂੰ ਕਿਸੇ ਤਰੀਕੇ ਨਾਲ ਸਮਝ ਸਕਦਾ ਹੈ ਜਾਂ ਕਿਸੇ ਤਰੀਕੇ ਨਾਲ ਸਮਝਾ ਸਕਦਾ ਆ। ਸੋ ਉਹਦੇ ਅਕੋਰਡਿੰਗਲੀ ਜਿਹੜੇ ਉਹ ਫੈਸਲੇ ਲਏ ਜਾਂਦੇ ਆ। ਸੋ ਇਸੇ ਲੂਪ ਹੋਲ ਦਾ ਫਾਇਦਾ ਜਿਹੜਾ ਚੁੱਕਦੇ ਹੋਏ ਹਰ ਇੱਕ ਜਿਹੜੀ ਸਰਕਾਰ ਆ ਆਪੋ ਆਪਣੇ ਤਰੀਕੇ ਦੇ ਜਿਹੜੇ ਜੱਜਿਸ ਆ ਉਹ ਲਾਉਣਾ ਚਾਹੁੰਦੀ ਆ, ਆਪਣੀ ਸੋਚ ਵਾਲੇ ਜੱਜ ਜਿਹੜੇ ਆ ਉਹ ਲਾਉਣਾ ਚਾਹੁੰਦੇ। ਜਿੱਦਾਂ ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ, ਜਿੱਦਾਂ ਸੁਪਰੀਮ ਕੋਰਟ ਜਸਟਿਸ ਨੂੰ ਲਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਜਿਹੜੀ ਜਦੋਜਹਿਦ ਜਿਹੜੀ ਰਿਪਬਲਿਕਨ ਪਾਰਟੀ ਨੂੰ ਕਰਨੀ ਪਈ ਸੀਗੀ ਤੇ ਫਾਈਨਲੀ ਉਹ ਜਿਹੜੇ ਜੱਜ ਆ ਉਹ ਲਾਉਣ ਦੇ ਵਿੱਚ ਕਾਮਯਾਬ ਰਹੇ ਸੀਗੇ। ਸੋ ਇੱਥੇ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜੇ ਔਰਿਕ ਜੱਜ ਔਰਿਕ ਆ ਉਹ ਫੈਡਰਲ ਡਿਸਟ੍ਰਿਕਟ ਜੱਜ ਹੈਗੇ ਆ ਸੈਨ ਫਰਾਂਸਿਸਕੋ 'ਚ, ਤੇ ਉਹ US ਕੋਰਟਸ ਆਫ ਅਪੀਲ ਜਿਹੜੀ ਹੈਗੀ ਆ 9th ਸਰਕਟ ਕੋਰਟ ਉਹਦੇ ਉੱਤੇ ਸਰਵ ਕਰਦੇ ਜੀ। ਨਦਰਨ ਜਿਹੜਾ ਡਿਸਟ੍ਰਿਕਟ ਦੇ ਕੋਰਟ ਦੇ ਵਿੱਚ ਬੈਠਦੇ ਨੇ। ਇਹ ਇਨਫੈਕਟ ਅੱਜ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਟਵੀਟ ਕੀਤਾ ਸੀ, ਕਹਿੰਦੇ ਵੀ 9th ਸਰਕਟ ਕੋਰਟ ਆ ਜਿਹੜੀ ਉਹ ਬਿਲਕੁਲ ਹੀ ਖਿਲਾਫ ਆ ਮੇਰੇ। ਪਹਿਲੋਂ ਵੀ ਇੱਕ ਉਹਨਾਂ ਨੇ ਜਿਹੜਾ ਰੋਕ ਦਿੱਤਾ ਸੀ, ਪਰ ਉਸ ਚੀਜ਼ ਦੇ ਵਿੱਚ ਇਹ ਸੱਚਾਈ ਨਹੀਂ ਸੀਗੀ। ਇਹ ਜਿਹੜੇ ਨਦਰਨ ਜਿਹੜੇ ਆ ਕੋਰਟ ਦੇ ਵਿੱਚ ਬੈਠਦੇ ਨੇ, ਫੈਡਰਲ ਜਿਹੜੀ ਆ ਇਹ 9th ਸਰਕਟ ਦੇ ਵਿੱਚ ਇਨਫੈਕਟ ਨਹੀਂ ਬੈਠਦੇ। ਇੱਥੇ ਜਿਹੜੇ ਰਾਸ਼ਟਰਪਤੀ ਟਰੰਪ ਕਈ ਵਾਰੀ ਇਨਫੈਕਟ ਇਸ ਚੀਜ਼ ਦੇ ਵਿੱਚ ਫਸ ਗਏ ਆ। ਕਈ ਵਾਰੀ ਉਹਨਾਂ ਨੂੰ ਜਿਹੜੇ ਪੁਆਇੰਟਸ ਦੱਸਦੇ ਨੇ ਉਹਨਾਂ ਦੇ ਜਿਹੜੇ ਐਡਵਾਈਜ਼ਰ, ਉਹ ਉਹਨਾਂ ਨੂੰ ਗਲਤ ਪੁਆਇੰਟ ਦੱਸ ਦਿੰਦੇ, ਜਿਸ ਕਰਕੇ ਉਹ ਟਵੀਟ ਵੀ ਜਿਹੜੀ ਉਹ ਗਲਤ ਕਰ ਦਿੰਦੇ ਆ। ਕਈ ਵਾਰੀ ਇੰਟਰਵਿਊ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਉਹ ਬੰਦਿਆਂ ਦੇ ਨਾਮ ਵੀ ਜਿਹੜਾ ਜੀ ਉਹ ਭੁੱਲ ਜਾਂਦੇ ਆ। ਜਿੱਦਾਂ ਥੋੜੇ ਦਿਨ ਪਹਿਲਾਂ ਜਦੋਂ ਐਸੋਸੀਏਟ ਪ੍ਰੈਸ ਦੇ ਨਾਲ ਉਹ ਇੰਟਰਵਿਊ ਕਰ ਰਹੇ ਸੀ ਤਾਂ ਉਹ ਭੁੱਲ ਗਏ ਸੀ ਵੀ ਨਾਰਥ ਕੋਰੀਆ ਦਾ ਸ਼ਾਸਕ ਕਿਹੜਾ ਸੀ। ਉਹਨਾਂ ਦੇ ਕਿਸੇ ਉਹਦੇ ਦਾਦੇ ਦਾ ਜਾਂ ਉਸ ਦਾ ਨਾਮ ਜਿਹੜਾ ਜੀ ਉਹ ਲੈ ਬੈਠੇ ਸੀਗੇ। ਸੋ ਆਈ ਗੈਸ ਉਹਨਾਂ ਦੀ ਐਡਵਾਈਜ਼ਿੰਗ ਕਮੇਟੀ ਦੇ ਵਿੱਚ ਥੋੜੇ ਬੰਦੇ ਉਹਨਾਂ ਨੂੰ ਬਦਲਣ ਦੀ ਜ਼ਰੂਰਤ ਆ ਤਾਂ ਜੋ ਉਹਨਾਂ ਨੂੰ ਸਹੀ ਫੈਕਟ ਜਿਹੜਾ ਜੀ ਉਹ ਦਿਆ ਕਰਨ। ਸੋ ਸਾਡੇ ਬਹੁਤ ਸਾਰੇ ਸਰੋਤੇ ਆ ਜਿਹੜਾ ਇਹਨਾਂ ਨੂੰ ਪਤਾ ਨਹੀਂ ਹੈ ਕਨਸਟੀਟਿਊਸ਼ਨ ਦਾ, ਜਾਂ ਜਿੰਨਾ ਕੁ ਆਪਾਂ ਪੜ੍ਹਦੇ ਹੈਗੇ ਉਹਦੇ ਮੁਤਾਬਕ ਜਿਹੜੀਆਂ ਸਟੇਟਸ ਹੈਗੀਆਂ USA ਦੇ ਵਿੱਚ ਉਹ ਇੰਡੀਪੈਂਡੈਂਟ ਹੈਗੀਆਂ ਆ ਜੀ, ਇੰਡੀਆ ਵਾਂਗ ਨਹੀਂ। ਸੋ ਸਟੇਟਸ ਦੇ ਉੱਤੇ ਫੈਡਰਲ ਗਵਰਨਮੈਂਟ ਨੇ ਕੋਈ ਜੇ ਰੂਲ ਲਾਣਾ ਆ, ਕੋਈ ਅਮੈਂਡਮੈਂਟ ਕਰਨੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਬੰਦ ਕਰਨਾ ਜਾਂ ਦੇਣਾ ਜਾਂ ਲੈਣਾ, ਉਹ ਕਾਂਗਰਸ ਦੇ ਕੋਲ ਪਾਵਰ ਹੈਗੀ ਆ। ਤੇ ਪ੍ਰੈਜ਼ੀਡੈਂਟ ਜਿਹੜੇ ਆ ਉਹ ਕਾਂਗਰਸ ਨੂੰ ਕੱਟ ਕਰਕੇ ਆਪਣੀ ਰੂਲਿੰਗ ਉਹਦੇ ਉੱਤੇ ਨਹੀਂ ਲਾ ਸਕਦੇ ਹੈਗੇ, ਕਿਉਂਕਿ ਸਟੇਟ ਆਪਣੇ ਆਪ 'ਚ ਸੋਵਰਨ ਸਟੇਟ ਹੈਗੀ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੇ ਚੀਫ ਆਫ ਸਟਾਫ ਰੇਂਸ ਪ੍ਰੀਵੀਅਸ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਗਵਰਨਮੈਂਟ ਦੇ ਲਾਇਰਸ ਆ ਉਹ ਰਿਵਿਊ ਕਰ ਰਹੇ ਆ ਆਪਸ਼ਨ, ਪਰ ਕਹਿੰਦੇ ਭਈ 9th ਸਰਕਟ ਕੋਰਟ ਜਿਹੜੀ ਆ ਇੱਕ ਤਰ੍ਹਾਂ ਨਾਲ ਬਨਾਨਾਸ, ਉਹਨਾਂ ਨੇ ਕਿਹਾ ਇਟਸ 9th ਸਰਕਟ ਕੋਰਟ ਗੋਇੰਗ ਬਨਾਨਾਸ। ਤੇ ਆਈਡੀਆ ਕਹਿੰਦੇ ਉਹ ਸਾਡਾ ਇਹ ਹੈਗਾ ਆ ਵੀ ਰੀਸਟ੍ਰਿਕਸ਼ਨ ਲਾਣੀ ਚਾਹੀਦੀ ਆ ਵੀ ਜਿਹੜੇ ਇਮੀਗ੍ਰੇਸ਼ਨ ਰੂਲ ਨੂੰ ਫੋਲੋ ਨਹੀਂ ਕਰਦੇ ਜਾਂ ਉਹਨੂੰ ਲਾਗੂ ਨਹੀਂ ਕਰਦੇ ਹੈਗੇ ਜੀ। ਦੇਖੋ ਹਰਜੋਤ ਸਿੰਘ ਜੀ, ਇਹ ਤਾਂ ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਹੀ ਹੱਕ ਦੇ ਜਿਹੜੇ ਹਮੇਸ਼ਾ ਫੈਸਲੇ ਜਿਹੜੇ ਜੀ ਆਉਣ, ਪਰ ਜਿਹੜਾ ਕੋਈ ਜੱਜ ਬਣਿਆ ਆ ਉੱਥੇ ਜਾਂ ਜਿਸ ਤਰੀਕੇ ਦੇ ਨਾਲ ਵੀ ਉੱਥੇ ਪਹੁੰਚਿਆ ਆ, ਕੁਛ ਨਾ ਕੁਛ ਕਾਬਲੀਅਤ ਜਿਹੜੀ ਹੈ ਜੀ ਉਹ ਸਾਰੇ ਜਾਣੇ ਰੱਖਦੇ ਹੋਣ, ਚਾਹੇ ਕੋਈ ਉਹਦੇ ਹੱਕ 'ਚ ਫੈਸਲਾ ਆਉਂਦਾ ਚਾਹੇ ਅਗੇਂਸਟ ਆਉਂਦਾ ਆ, ਸਵੀਕਾਰ ਵੀ ਜਿਹੜਾ ਜੀ ਉਹ ਕਰਨਾ ਪੈਂਦਾ। ਕਈ ਵਾਰੀ ਜਿੱਦਾਂ ਡੈਮੋਕ੍ਰੇਟ ਅਜੇ ਤੱਕ ਹਾਰ ਨੂੰ ਸਵੀਕਾਰ ਕਰਕੇ ਰਾਜੀ ਨਹੀਂ ਆ ਵੀ ਹੈਲਰੀ ਕਲਿੰਟਨ ਜਿਹੜੀ ਹੈ ਜੀ ਉਹ ਹਾਰ ਗਈ ਆ, ਉਹ ਅਜੇ ਵੀ ਉਸ ਚੀਜ਼ ਦੀ ਪੀੜ ਦੇ ਵਿੱਚ ਹੀ ਨੇ, ਉਹ ਅਜੇ ਤੱਕ ਹੀ ਕਾਰਨ ਲੱਭਣ ਦੇ ਵਿੱਚ ਲੱਗੇ ਹੋਏ ਨੇ ਵੀ ਕੀ ਹੋਇਆ ਸੀਗਾ। ਸੋ ਉਸੇ ਤਰੀਕੇ ਨਾਲ ਇਹਨਾਂ ਨੂੰ ਵੀ ਥੋੜਾ ਬਹੁਤਾ ਜਿਹੜਾ ਆਪਣੇ ਆਪ ਨੂੰ ਐਡਜਸਟ ਇਸ ਚੀਜ਼ ਦੇ ਆਧਾਰ ਦੇ ਉੱਤੇ ਕਰਨ ਦੀ ਜ਼ਰੂਰਤ ਆ। ਇਹਨਾਂ ਦੇ ਕੋਲ ਬਹੁਤ ਵਧੀਆ ਲੀਗਲ ਟੀਮਸ ਹੈਗੀਆਂ ਆ, ਜੈਫ ਸੈਸ਼ਨ ਵਰਗੇ ਅਟਰਨੀ ਜਨਰਲ ਨੇ, ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਵਧੀਆ ਬੰਦੇ ਨੇ। ਆਈ ਗੈਸ ਕਾਹਲੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ, ਜਦੋਂ ਐਗਜ਼ੀਕਿਊਟਿਵ ਆਰਡਰ ਲਿਖਦੇ ਆ ਪੂਰੀ ਜਾਂਚ ਪਰਖ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਹੈ ਤਾਂ ਜੋ ਇਦਾਂ ਦੀ ਨੌਬਤ ਜਿਹੜੀ ਆ ਬਾਅਦ ਦੇ ਵਿੱਚ ਨਾ ਹੀ ਆਵੇ। ਸੋ ਇੱਥੇ ਇਹ ਵੀ ਦੱਸਦੀ ਜਾਈਏ ਵੀ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਹੋਣੇ ਆ ਉਹ ਸੋਚਦੇ ਹੋਣੇ ਆ ਵੀ ਲੈ ਜੀ ਸੈਂਚੁਰੀ ਸਿਟੀਜ਼ ਆ, ਸੈਂਚੁਰੀ ਸਟੇਟ ਆ, ਇੱਥੇ ਇਮੀਗ੍ਰੇਸ਼ਨ ਵਾਲੇ ਜਾਂ ਆਈਸ ਵਾਲੇ ਕੁਝ ਨਹੀਂ ਕਰ ਸਕਦੇ, ਪਰ ਇਹ ਬੜਾ ਕਲੀਅਰਲੀ ਦੱਸਦੇ ਜਾਈਏ ਜਿਹੜੇ ਸੈਨ ਫਰਾਂਸਿਸਕੋ ਦੇ ਮੇਅਰ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਅਗਰ ਆਈਸ ਦੇ ਏਜੰਟ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ ਜਿਹੜੇ ਆ ਕੇ ਫੈਡਰਲ ਪਾਲਿਸੀ ਲਾਗੂ ਕਰਦੇ, ਕਿਸੇ ਨੂੰ ਅਰੈਸਟ ਕਰਦੇ ਆ, ਜੇ ਕੋਈ ਇਲੀਗਲ ਆ ਜਾਂ ਕੋਈ ਕ੍ਰਿਮੀਨਲ ਆ, ਉਹਦੇ ਵਿੱਚ ਸਾਡੀ ਪੁਲਿਸ ਸਾਥ ਦੇਊਗੀ। ਪਰ ਅਸੀਂ ਇਹ ਨਹੀਂ ਕਰਾਂਗੇ ਵੀ ਜਿਹੜੀ ਸਾਡੀ ਪੁਲਿਸ ਆ ਉਹਨੂੰ ਐਜ਼ ਏ ਇਮੀਗ੍ਰੇਸ਼ਨ ਆਫੀਸਰ ਵਰਤਿਆ ਜਾਵੇ, ਵੀ ਅਸੀਂ ਐਜ਼ ਏ ਪੁਲਿਸ ਆਫੀਸਰ ਹੀ ਵਰਤਾਂਗੇ ਪਰ ਐਜ਼ ਏ ਫੈਡਰਲ ਗਵਰਨਮੈਂਟ ਲਈ ਕੰਮ ਨਹੀਂ ਕਰਾਂਗੇ। ਨਹੀਂ, ਉਹਨਾਂ ਦੇ ਕਹਿਣ ਦੇ ਉੱਤੇ ਜਿੱਦਾਂ ਹੋਰ ਕਿਸੇ ਬੰਦੇ ਨੂੰ ਇਮੀਗ੍ਰੇਸ਼ਨ ਦੇ ਸਿਰਫ ਕਹਿਣ ਦੇ ਕਰਕੇ ਨਹੀਂ ਫੜਨ ਜਾਵਾਂਗੇ, ਜਿਸ ਦੇ ਉੱਤੇ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਜਿਹੜੇ ਦੋਸ਼ ਆ ਜਾਂ ਜਿਹਨੇ ਕ੍ਰਾਈਮ ਕੀਤਾ ਆ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਦੋਸ਼ੀ ਆ ਜਾਂ ਭਗੌੜਾ ਆ ਜਾਂ ਫੜਨ ਵਾਲਾ ਆ, ਉਸ ਨੂੰ ਫੜਨ ਦੇ ਵਿੱਚ ਜਿਹੜਾ ਐਜ਼ ਏ ਲਾ ਇਨਫੋਰਸਮੈਂਟ ਜਿਹੜੇ ਉਹ ਜ਼ਰੂਰ ਕੰਮ ਕਰਾਂਗੇ, ਪਰ ਇਮੀਗ੍ਰੇਸ਼ਨ ਨੂੰ ਇਨਫੋਰਸ ਕਰਨ ਦੇ ਲਈ ਸਾਨੂੰ ਜਿਹੜਾ ਉਹ ਨਹੀਂ ਵਰਤਿਆ ਜਾ ਸਕਦਾ। ਤੇ ਇਹ ਹਰਜੋਤ ਸਿੰਘ ਜੀ ਚਾਹੇ ਜਿੰਨੀ ਮਰਜ਼ੀ ਸੈਨ ਫਰਾਂਸਿਸਕੋ
ਸੈਂਚੁਰੀ ਸਿਟੀ ਆ, ਕੈਲੀਫੋਰਨੀਆ ਸੈਂਚੁਰੀ ਸਟੇਟ ਆ, ਨਿਤ ਆਏ ਦਿਨ ਕੋਈ ਨਾ ਕੋਈ ਕਿਤੇ ਨਾ ਕਿਤੋਂ ਜਿਹੜੀਆਂ ਰੇਡਸ ਦੀ ਖਬਰ ਜਿਹੜੀ ਉਹ ਆ ਜਾਂਦੀ ਆ, ਚਾਹੇ ਹੁਣ ਰਹਿ ਕੇ ਆਉਂਦੀ ਹੋਵੇ। ਪਰ ਇਹ ਆਪਾਂ ਦੇਖਿਆ ਵੀ ਸ਼ੁਰੂਆਤ ਦੇ ਵਿੱਚ ਜਿੰਨੀ ਦੇਰ ਤੱਕ ਇਹ ਵੀ ਸਟੇਟ ਪੂਰੀ ਐਕਟਿਵ ਨਹੀਂ ਸੀ ਹੋਈ, ਉਨੀ ਦੇਰ ਤੱਕ ਉਹਨਾਂ ਨੇ ਕਈ ਵਾਰੀ ਜਿਹੜੇ ਸੈਂਟਾ ਕਲਾਰਾ ਕਾਉਂਟੀ ਵਾਲੇ ਸੀਗੇ, ਸੈਂਟਾ ਕਰੂਜ਼ ਕਾਉਂਟੀ ਵਾਲੇ, ਉਹਨਾਂ ਨੂੰ ਇਦਾਂ ਹੀ ਜਿਹੜਾ ਜੀ ਝੂਠ ਬੋਲ ਕੇ ਹੀ ਲੈ ਗਏ ਸੀਗੇ ਵੀ ਅਸੀਂ ਕ੍ਰਿਮੀਨਲ ਫੰਡ ਚੱਲੇ, ਜਾ ਕੇ ਦੂਜੇ ਬੰਦੇ ਜਿਹੜੇ ਜੀ ਉਹਨਾਂ ਨੇ ਫੜ ਲਿਆਂਦੇ ਚੱਕ ਲਏ ਸੀਗੇ। ਸੋ ਸ਼ੈਤਾਨੀਆਂ ਜਿਹੜੀਆਂ ਸਾਰੇ ਪਾਸੋਂ ਜਿਹੜੀਆਂ ਉਹ ਚੱਲਦੀਆਂ ਆ। ਸੋ ਇਹਦੇ ਵਿੱਚ ਦੱਸਦੇ ਜਾਈਏ ਇਸੇ ਤਰ੍ਹਾਂ ਇਮੀਗ੍ਰੇਸ਼ਨ ਦਾ ਜਿਹੜਾ ਉਹਨਾਂ ਨੇ ਇੱਕ ਲੈ ਕੇ ਆਏ ਸੀ ਆਪਣਾ ਰੂਲਿੰਗ, ਜਿਹੜੀ ਉਹਨੇ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤੀ ਸੀ, ਤੇ ਹੁਣ ਜਿਹੜੀ ਹੈਗੀ ਆ ਸੈਂਚੁਰੀ ਸਿਟੀ ਨੂੰ ਮਨੀ ਨਾ ਦੇਣ ਦੀ ਜਿਹੜਾ ਆਰਡਰ ਉਹਨੇ ਸਾਈਨ ਕੀਤਾ ਸੀ, ਉਹ ਦੋਨੋਂ ਉਹਨਾਂ ਦੇ ਜਿਹੜੀ ਇੱਥੇ ਦੀ ਲੋਕਲ ਕੋਰਟ ਹੈਗੀ ਆ, US ਕੋਰਟ ਆਫ ਅਪੀਲਸ ਤੇ 9th ਸਰਕਟ ਕੋਰਟ, ਉਹਨਾਂ ਨੇ ਬੰਦ ਕੀਤਾ ਹੈ। ਪਰ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਟਵੀਟ ਕੀਤਾ ਹੈ ਵੀ ਪਹਿਲਾਂ 9th ਸਰਕਟ ਕੋਰਟ ਨੇ ਰੂਲ ਕੀਤਾ ਬੈਨ ਦੇ ਅਗੇਂਸਟ, ਤੇ ਹੁਣ ਸੈਂਚੁਰੀ ਸਿਟੀ ਦੇ ਪੇ ਸੀ ਯੂ ਇਨ ਦਾ ਸੁਪਰੀਮ ਕੋਰਟ। ਸੋ ਹੁਣ ਉਹ ਕਹਿੰਦੇ ਵੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਜੀ। ਉਹ ਕੱਢੀ ਉਹਨਾਂ ਨੇ ਸਵੇਰੇ ਉੱਠ ਕੇ ਟਵੀਟ ਦੇ ਜ਼ਰੀਏ ਵੀ ਇਹ ਮੇਰੇ ਸਾਰੇ ਐਗਜ਼ੀਕਿਊਟਿਵ ਆਰਡਰ ਨੂੰ ਜਿਹੜੇ ਜੀ ਇਦਾਂ ਹੀ ਕੋਰਟ ਵਾਲੇ ਰੋਕੀ ਜਾਂਦੇ ਆ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਸਮਾਂ ਹੋ ਚੁੱਕਾ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਮੁੜ ਕੇ ਵਾਪਸ ਆਉਂਦੇ ਆ। ਇਸ ਤੋਂ ਬਾਅਦ ਦੇ ਵਿੱਚ ਜੈਫ ਸੈਸ਼ਨ ਅਟਾਰਨੀ ਜਨਰਲ ਨੇ ਇੱਕ ਬੜਾ ਹੀ ਅਜੀਬੋ ਗਰੀਬ ਜਿਹਾ ਜਿਹੜਾ ਬਿਆਨ ਦਿੱਤਾ ਆ, ਉਸ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਚਰਚਾ ਕਰਾਂਗੇ ਵੀ ਕਹਿੰਦੇ ਜਿਹੜਾ ਬਾਰਡਰ ਦੀ ਜਿਹੜੀ ਵਾਲ ਆ ਉਹ ਕਿਹੜੇ ਪੈਸਿਆਂ ਦੇ ਨਾਲ ਬਣਾਈ ਜਾ ਸਕਦੀ ਆ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਇੱਥੇ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਉਹ ਕੀ ਗੱਲ ਯਾਰਾ, ਬੜਾ ਉਦਾਸ ਬੈਠਾ। ਓ ਯਾਰ, ਘਰ ਦਾ ਲੋਨ ਫੇਰ ਡਿਨਾਈ ਹੋ ਗਿਆ। ਬ੍ਰੋਕਰ ਕਹਿੰਦੇ ਕੁਝ ਹੋ ਰਿਹਾ ਤੇ ਹੁੰਦਾ ਕੁਝ ਹੋਰ ਆ। ਉਹ ਮੇਰੇ ਨਾਲ ਵੀ ਪਹਿਲਾਂ ਇਦਾਂ ਹੀ ਹੋਇਆ ਸੀ, ਪਰ ਫਿਰ ਮੈਂ JP ਸਿੰਘ ਤੇ ਸੰਜੀਵ ਵਰਮਾ ਦਾ ਟਾਕ ਸ਼ੋਅ ਸੁਣਿਆ। ਉਹਨਾਂ ਨੇ ਮੇਰੀ ਗੈਸ ਸਟੇਸ਼ਨ ਲੱਭਣ 'ਚ ਮਦਦ ਵੀ ਕੀਤੀ ਤੇ ਲੋਨ ਵੀ ਕਰਵਾਤਾ। ਓਏ ਮੈਂ ਤਾਂ ਹੁਣ ਹੋਰ ਕਿਸੇ ਵੱਲ ਦੇਖਦਾ ਵੀ ਨਹੀਂ। ਤੇ ਭਲਾ ਐਡੀ ਕਿਹੜੀ ਖਾਸ ਗੱਲ ਇਹਨਾਂ ਦੇ ਵਿੱਚ? ਇਹਨਾਂ ਦਾ ਐਜੂਕੇਟਡ ਹੋਣਾ। JP ਸਿੰਘ ਹੋਰਾਂ ਦਾ US ਬੈਂਕ ਤੇ ਬੈਂਕ ਆਫ ਅਮਰੀਕਾ ਵਰਗੇ ਬੈਂਕਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਆ, ਤੇ ਇਹ ਅੰਡਰ ਰਾਈਟਰ ਵੀ ਰਹਿ ਚੁੱਕੇ ਆ। ਸੰਜੀਵ ਵਰਮਾ ਇੱਕ ਬਹੁਤ ਹੀ ਐਕਸਪੀਰੀਅੰਸਡ ਰੀਅਲਟਰ ਤੇ ਲੋਨ ਆਫੀਸਰ ਹੈ। ਫੇਰ ਤਾਂ ਮੈਂ ਹੁਣੇ ਹੀ ਕਾਲ ਕਰਦਾ। ਜੀ ਹਾਂ, ਤੁਸੀਂ ਵੀ ਐਲੀਟ ਨੌਰਕੈਲ ਟੀਮ ਦੇ JP ਸਿੰਘ ਤੇ ਸੰਜੀਵ ਵਰਮਾ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ। ਇਹਨਾਂ ਦੀ ਕੰਟੈਕਟ ਇਨਫੋਰਮੇਸ਼ਨ ਨੋਟ ਕਰੋ। JP ਸਿੰਘ 6502730477, 650-273-0477, ਸੰਜੀਵ ਵਰਮਾ 9163208820, 916-320-8820 और visit at elitenorkelteam.com। ਸੁਣੋ ਜ਼ਰਾ, ਪਾਰਟੀ ਦਾ ਕੀ ਕਰਨਾ ਹੈ? ਹਾਲਸ ਦੇ ਰੇਟ ਤਾਂ ਅਸਮਾਨ ਨੂੰ ਛੂ ਰਹੇ ਨੇ। ਉਹ ਗੱਲ ਤਾਂ ਤੇਰੀ ਠੀਕ ਆ, ਪਰ ਮੈਨੂੰ ਤਾਂ ਇੱਕ ਬੜੀ ਵਧੀਆ ਗੱਲ ਪਤਾ ਲੱਗੀ ਹੈ। ਉਹ ਕਿਹੜੀ? ਹੌਲੀਡੇਜ਼ ਦੇ ਇਸ ਮੌਸਮ ਦੇ ਵਿੱਚ ਮਿਰਾਜ ਬੈਂਕੁਏਟ ਹਾਲ ਵਾਲੇ ਇੱਕ ਬਹੁਤ ਵੱਡਾ ਆਫਰ ਦੇ ਰਹੇ ਆ। ਆਫਰ ਕਿਹੜਾ? ਬਈ ਉਹ ਕਹਿੰਦੇ ਨੇ ਅਸੀਂ ਹਾਲ ਦਾ ਰੈਂਟ ਲੈਣਾ ਹੀ ਨਹੀਂ। ਕੀ ਕਹਿ ਰਹੇ ਹੋ? ਬਿਲਕੁਲ, ਮਿਰਾਜ ਬੈਂਕੁਏਟ ਹਾਲ ਤੇ ਮੰਡੇ ਟੂ ਥਰਸਡੇ ਕੋਈ ਹਾਲ ਦਾ ਕਿਰਾਇਆ ਨਹੀਂ, ਤੇ ਫੂਡ ਉਹ ਵੀ ਰੈਗੂਲਰ ਪ੍ਰਾਈਸਿਸ ਤੇ ਮਿਲੂਗਾ। ਬਿਲਕੁਲ ਠੀਕ ਸੁਣਿਆ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ, ਤੇ ਹੌਲੀਡੇ ਸੀਜ਼ਨ ਤੇ ਉਹ ਦੇ ਰਹੇ ਨੇ ਇੱਕ ਸਪੈਸ਼ਲ ਆਫਰ। ਮੰਡੇ ਟੂ ਥਰਸਡੇ ਹਾਲ ਦਾ ਕੋਈ ਕਿਰਾਇਆ ਨਹੀਂ, ਫੂਡ ਮਿਲੇਗਾ ਰੈਗੂਲਰ ਪ੍ਰਾਈਸਿਸ ਤੇ, ਕੋਈ ਐਕਸਟਰਾ ਚਾਰਜ ਨਹੀਂ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर मोर इन्फॉर्मेशन कॉल राजा सिंह 9168656659 या परमप्रीत सिंह डड्डी 6615103143। ਇੰਨੀ ਜ਼ੋਰ ਦੀ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਹੀ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ।
ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਦੇ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਓਪਨ ਮੰਡੇ ਟੂ ਸੈਟਰਡੇ। ਦਵਾਈ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਅਤੇ ਮੈਡੀਕੇਅਰ ਇੰਸ਼ੋਰੈਂਸ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੀਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। ਕਾਲ 9165757827। ਹੁਣ ਇਹਨਾਂ ਦੀ ਨਵੀਂ ਬ੍ਰਾਂਚ ਮੈਡਕੇਅਰ ਫਾਰਮੇਸੀ 4241 ਫਲੋਰਿਨ ਰੋਡ, ਸੈਕਰਾਮੈਂਟੋ ਤੇ ਖੁੱਲ ਚੁੱਕੀ ਹੈ। ਕਾਲ ਪ੍ਰਭਦੀਪ ਸਿੱਧੂ 9167062400। ਇਹ ਦੋਨੋਂ ਲੋਕੇਸ਼ਨਸ ਦੇ ਉੱਤੇ ਟਰੈਵਲ ਸ਼ਾਰਟ ਵੀ ਲਗਾਉਂਦੇ ਹਨ। ਹਰ ਮਾਂ ਦਾ ਸੁਪਨਾ ਹੈ ਆਪਣੇ ਬੇਟੇ ਨੂੰ ਲਾੜੇ ਦੇ ਲਿਬਾਸ ਵਿੱਚ ਤੇ ਬੇਟੀ ਨੂੰ ਲਾੜੀ ਦੇ ਲਿਬਾਸ ਵਿੱਚ ਦੇਖਣਾ। ਇਸ ਮਦਰਸ ਡੇ ਤੇ ਹਰ ਮਾਂ ਦਾ ਸੁਪਨਾ ਪੂਰਾ ਹੋਵੇਗਾ। ਸ਼ਹਿਨਾਈ ਬ੍ਰਾਈਡਲ ਬੁਟੀਕ ਤੇ ਮਦਰਸ ਡੇ ਸਪੈਸ਼ਲ 35% ਆਫ ਸੇਲ ਦੇ ਨਾਲ। ਸ਼ਹਿਨਾਈ ਬ੍ਰਾਈਡਲ ਬੁਟੀਕ ਵਿਆਹ ਦੇ ਸਮਾਨ ਦੀਆਂ ਸਾਰੀਆਂ ਜ਼ਰੂਰਤਾਂ ਲਈ ਇੱਕੋ ਹੀ ਦੁਕਾਨ। ਇਹਨਾਂ ਕੋਲ ਬੱਚਿਆਂ, ਕੁੜੀਆਂ, ਮੁੰਡਿਆਂ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਕੱਪੜੇ, ਆਰਟੀਫੀਸ਼ੀਅਲ ਜੁਐਲਰੀ ਤੇ ਐਸੈਸਰੀਜ਼ ਦੀ ਭਾਰੀ ਕਲੈਕਸ਼ਨ ਹੈ। ਇਹਨਾਂ ਕੋਲ ਫੈਸ਼ਨ ਜੁਐਲਰੀ, ਦੁਲਹਨ ਦਾ ਲਹਿੰਗਾ, ਦੁल्हे ਦੀ ਸ਼ੇਰਵਾਨੀ, ਹਰ ਤਰ੍ਹਾਂ ਦੇ ਪਾਰਟੀ ਵੀਅਰ ਡਰੈਸ ਤੇ ਰੈਗੂਲਰ ਡਰੈਸ ਵੀ ਮਿਲਦੇ ਹਨ। ਸ਼ਹਿਨਾਈ ਬ੍ਰਾਈਡਲ ਬੁਟੀਕ ਦੇ ਕੋਲ ਸਾਰੇ ਸਮਾਨ ਦੀ ਵੱਡੀ ਕਲੈਕਸ਼ਨ ਹੈ ਤੇ ਬਹੁਤ ਹੀ ਵਧੀਆ ਸਰਵਿਸ ਘੱਟ ਰੇਟ ਤੇ ਦਿੰਦੇ ਹਨ। ਇਹਨਾਂ ਦਾ ਪਤਾ ਹੈ 39189 ਫੋਰਵੈਲ ਡਰਾਈਵ, ਫ੍ਰੀਮੌਂਟ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ shehnaibraidelboutique.com। ਕੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ, ਦੋਵੇਂ ਚੀਜ਼ਾਂ ਸੋਹਣੀਆਂ ਨਹੀਂ ਦੋਵੇਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜੱਸੀ ਸੋਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅੱਜ ਦੀ ਸਵੇਰ ਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਤੇ ਜਿੰਨੇ ਵੀ ਸਾਡੇ ਫੇਸਬੁੱਕ ਦੇ ਉੱਤੇ ਵੀ ਜਿਹੜੇ ਸਾਡੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਵੀ ਗਵਰਨਮੈਂਟ ਸ਼ਟਡਾਊਨ ਹੋਣ ਦੇ ਜਿਹੜੇ ਚਾਂਸਸ ਵਿੱਚ ਕਿਤੇ ਨਾ ਕਿਤੇ ਬਣੇ ਹੋਏ ਆ, ਕਿਉਂਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਇਸ ਬਜਟ ਦੇ ਵਿੱਚ ਜਿਹੜੀ ਬਾਰਡਰ ਵਾਲ ਆ ਉਸ ਦੇ ਲਈ ਜਿਹੜੇ ਡਾਲਰ ਆ ਉਹਨਾਂ ਨੂੰ ਦਿੱਤੇ ਜਾਣ। ਤਕਰੀਬਨ $1.5 ਬਿਲੀਅਨ ਦੀ ਉਹਨਾਂ ਨੇ ਮੰਗ ਕੀਤੀ ਆ ਪਹਿਲੀ ਕਹਿ ਲਓ ਵੀ ਕੜੀ ਦੇ ਲਈ, ਤੇ ਵੀ ਉਹ ਬਣਾਉਣ ਦੇ ਲਈ ਜਿਹੜੀ 2000 ਮੀਲ ਲੰਬਾ ਬਾਰਡਰ ਹੈਗਾ ਮੈਕਸੀਕੋ ਦੇ ਨਾਲ, ਉਸ ਦੇ ਉੱਤੇ ਕੰਧ ਉਸਾਰਨ ਦੇ ਲਈ। ਤੇ ਪਰ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਅਸੀਂ ਬਜਟ ਉਨੀ ਦੇਰ ਤੱਕ ਪਾਸ ਨਹੀਂ ਹੋਣ ਦੇਣਾ ਜਿੰਨੀ ਦੇਰ ਤੱਕ ਤੁਸੀਂ ਇਹ ਬਾਰਡਰ ਵਾਲ ਵਾਲੀ ਜਿਹੜੀ ਗੱਲ ਆ ਵਿੱਚੋਂ ਕੱਢ ਨਹੀਂ ਦਿੰਦੇ। ਤੇ ਉਧਰ ਰਾਸ਼ਟਰਪਤੀ ਟਰੰਪ ਨੇ ਦ੍ਰਿੜਤਾ ਇੱਕ ਵਾਰੀ ਫੇਰ ਦਿਖਾਈ ਆ ਵੀ ਮੇਰੀ ਪਹਿਲੀ ਟਰਮ ਦੇ ਵਿੱਚ ਜੋ ਮਰਜ਼ੀ ਹੋ ਜਾਵੇ ਬਾਰਡਰ ਵਾਲ ਜਿਹੜੀ ਉਹ ਬਣੂਗੀ। ਉਹਨਾਂ ਦੇ ਜਿਹੜੇ ਪ੍ਰੈਸ ਸਕੱਤਰ ਨੇ ਸ਼ੌਨ ਸਪਾਈਸਰ, ਉਹਨਾਂ ਨੇ ਵੀ ਇਹ ਪ੍ਰੈਸ ਕਾਨਫਰੰਸਿਸ ਦੇ ਵਿੱਚ ਦੁਹਰਾਇਆ ਵੀ ਰਾਸ਼ਟਰਪਤੀ ਟਰੰਪ ਨੇ ਕਿਹਾ ਆ ਤੇ ਇਹ ਵਾਲ ਜਿਹੜੀ ਉਹ ਪਹਿਲੀ ਟਰਮ ਦੇ ਵਿੱਚ ਜ਼ਰੂਰ ਬਣੇਗੀ। ਹੁਣ ਜਿਹੜੀ ਸਮੱਸਿਆ ਇਹ ਆ ਰਹੀ ਆ ਵੀ ਇਹ ਡਾਲਰ ਜਿਹੜੇ ਉਹਦੇ ਲਈ ਕਿੱਥੋਂ ਇਕੱਠੇ ਕੀਤੇ ਜਾਣ, ਕਿਉਂਕਿ ਅਨੁਮਾਨ ਇਹ ਲਾਇਆ ਗਿਆ ਹੈ ਵੀ ਤਕਰੀਬਨ $40 ਬਿਲੀਅਨ ਤੱਕ ਦਾ ਜਿਹੜਾ ਖਰਚਾ ਇਹ 2000 ਮੀਲ ਲੰਬੀ ਜਿਹੜੀ ਵਾਲ ਆ ਉਸ ਨੂੰ ਬਣਾਉਣ ਦੇ ਵਿੱਚ ਲੱਗ ਸਕਦਾ ਆ। ਤੇ ਹੁਣ ਜਿਹੜਾ ਇਹਨਾਂ ਨੇ ਇਸ ਟਾਈਮ ਜਿਹੜੀਆਂ ਅੱਖਾਂ ਟਿਕਾਈਆਂ ਵੀ ਜਿਹੜਾ ਅਗਲਾ ਬਜਟ ਹੋਵੇਗਾ ਅਕਤੂਬਰ ਤੱਕ, ਉਦੋਂ ਤੱਕ ਜਿਹੜੀ ਆ ਬਾਰਡਰ ਵਾਲ ਦੇ ਲਈ ਜਿਹੜੇ ਆਪਾਂ ਡਾਲਰ ਇਕੱਤਰ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਵੀ ਬਾਕੀਆਂ ਨੂੰ ਜਿਹੜਾ ਆ ਉਹ ਉਸ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਵੀ ਉਦੋਂ ਤੱਕ ਉਸ ਦੇ ਲਈ ਅਪਰੂਵਲ ਜਿਹੜਾ ਆ ਉਹ ਲਿਆ ਜਾ ਸਕੇ ਬਜਟ ਦੇ ਵਿੱਚ। ਤੇ ਇਸੇ ਦੇ ਬਾਰੇ ਜਦੋਂ ਅੱਜ ਕੱਲ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਉਹ ਜਦੋਂ ਗੱਲਬਾਤ ਕਰ ਰਹੇ ਸੀ ਇੱਕ TV ਚੈਨਲ ਦੇ ਨਾਲ, ਉਹਨਾਂ ਨੂੰ ਪੁੱਛਿਆ ਗਿਆ ਵੀ ਬਾਰਡਰ ਵਾਲ ਦੇ ਲਈ ਹੁਣ ਬਜਟ ਦੇ ਵਿੱਚ ਜਿਹੜੇ ਡਾਲਰ ਆ ਉਹਦੀ ਕਟੌਤੀ ਕਰ ਦਿੱਤੀ ਗਈ ਆ ਤਾਂ ਜੋ ਜਿਹੜੀ ਗਵਰਨਮੈਂਟ ਸ਼ਟਡਾਊਨ ਨਾ ਹੋਵੇ ਤੇ ਬਜਟ ਜਿਹੜਾ ਸਪੈਂਡਿੰਗ ਬਿੱਲ ਆ ਜਿਹੜਾ ਉਹ ਪਾਸ ਹੋ ਸਕੇ। ਤਾਂ ਕਹਿੰਦੇ ਵੀ ਡਾਲਰ ਇਕੱਠੇ ਕਰਨ ਦੇ ਹੋਰ ਵੀ ਬਹੁਤ ਤਰੀਕੇ ਆ। ਮਨੀ ਆਪਾਂ ਕਹਿੰਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਇਕੱਠੀ ਕੀਤੀ ਜਾ ਸਕਦੀ ਆ। ਉਹਨਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਤਕਰੀਬਨ $4 ਬਿਲੀਅਨ ਹਰ ਸਾਲ ਜਿਹੜਾ ਲੋਕ ਗਲਤ ਫਾਈਲ ਕਰਦੇ ਨੇ ਟੈਕਸ ਤੇ ਟੈਕਸ ਕ੍ਰੈਡਿਟ ਜਿਹੜਾ ਵਾਪਸ ਲੈ ਜਾਂਦੇ ਨੇ, ਟੈਕਸ ਰਿਟਰਨ ਲੈ ਜਾਂਦੇ ਨੇ, ਉਹ ਹਰ ਸਾਲ ਤਕਰੀਬਨ $4 ਬਿਲੀਅਨ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਅਮਰੀਕਾ ਨੂੰ ਘਾਟਾ ਪੈਂਦਾ ਹੈ। ਬਿਲਕੁਲ। ਸੋ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਬੰਦੇ ਹੈਗੇ ਆ ਉਹਨਾਂ ਨੇ ਸੋਸ਼ਲ ਸਿਕਿਉਰਿਟੀ ਵੀ ਲਈ ਹੋ ਆ ਜਾਂ ਉਹਨਾਂ ਨੇ ਉਹ TIN ਨੰਬਰ ਕੁਛ ਹੁੰਦਾ ਹੈ ਇਦਾਂ ਦਾ ਨੰਬਰ ਲਿਆ ਆ। ਸੋ ਕੰਮ ਕਰਦੇ ਆ ਤੇ ਟੈਕਸ ਫਾਈਲ ਕਰਦੇ ਆ
ਤੇ ਜਦੋਂ ਟੈਕਸ ਫਾਈਲ ਕਰਦੇ ਆ, ਸੋ ਜੁਲਾਈ 2011 ਦੀ ਰਿਪੋਰਟ ਮੁਤਾਬਕ $4.2 ਬਿਲੀਅਨ ਜਿਹੜਾ ਟੈਕਸ ਕ੍ਰੈਡਿਟ ਉਹ ਲੋਕਾਂ ਨੂੰ ਮਿਲਦਾ ਸੀ। ਤੇ ਇਹ ਜਿਹੜੀ ਰਿਪੋਰਟ ਆ ਇਹਨੂੰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ 2015 ਦੇ ਵਿੱਚ ਜਦੋਂ ਉਹ ਕੈਂਡੀਡੇਟ ਸੀ ਇਹਨੂੰ ਵੀ ਜਿਹੜਾ ਨਸ਼ਰ ਕੀਤਾ ਸੀ, ਤੇ ਨਾਲ ਉਹਨਾਂ ਨੇ ਕਿਹਾ ਸੀ ਵੀ US ਇਮੀਗ੍ਰੇਸ਼ਨ ਜਿਹੜੀ ਪਾਲਿਸੀ ਆ ਇਹ ਬਹੁਤ ਗਲਤ ਹੈਗੀ ਆ। ਪਰ ਇਹਦੇ ਵਿੱਚ ਜਿਹੜਾ ਇਸ ਰਿਪੋਰਟ ਦੇ ਵਿੱਚ ਇਹ ਨਹੀਂ ਕਿਹਾ ਗਿਆ ਸੀ ਵੀ ਜਿਨ੍ਹਾਂ ਨੂੰ ਟੈਕਸ ਕ੍ਰੈਡਿਟ ਜਾਂਦਾ ਉਹ ਮੈਕਸੀਕਨ ਮੂਲ ਦੇ ਬੰਦੇ ਆ। ਜੀ ਇੱਥੇ ਅੱਜ ਜਦੋਂ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਇਹ ਵਿੱਚ ਦਾਅਵਾ ਠੋਕ ਦਿੱਤਾ ਵੀ ਜਿਹੜਾ $4.2 ਬਿਲੀਅਨ ਲੋਕਾਂ ਨੂੰ ਟੈਕਸ ਕ੍ਰੈਡਿਟ ਦੇ ਵਿੱਚ ਮਿਲਦੇ ਨੇ, ਉਹਨਾਂ ਦੇ ਵਿੱਚ ਬਹੁਤਾਤ ਦੇ ਵਿੱਚ ਮੈਕਸੀਕਨ ਅਮਰੀਕਨਜ਼ ਨੇ। ਕਹਿੰਦੇ ਅਸੀਂ ਉਹਨਾਂ ਨੂੰ ਨਹੀਂ ਦੇਵਾਂਗੇ ਵਾਪਸ। ਕਹਿੰਦਾ ਦੇਖੋ 10 ਸਾਲ ਦੇ ਵਿੱਚ ਆਪਣੇ ਆਪ $40 ਬਿਲੀਅਨ ਹੋ ਜਾਣਾ ਤਾਂ ਉਹਦੀ ਪੂਰੀ ਕੰਧ ਜਿਹੜੀ ਬਣ ਜਾਊਗੀ। ਇਹ ਆਈ ਗੈਸ ਇਹ ਪਤਾ ਨਹੀਂ ਕਿੱਦਾਂ ਹੋਵੇਗੀ ਗੱਲ, ਪਰ ਜੇ ਉਹ ਸੋਚਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਵੀ ਜਿਹੜਾ ਆ ਉਹ ਕਰਨ ਦੇ ਲਈ ਤਿਆਰ, ਉਹਨਾਂ ਨੇ ਕੰਧ ਬਣਾਉਣੀ ਆ। ਇਹ ਚੀਜ਼ ਉਹਨਾਂ ਨੇ ਆਪਣੀ ਦ੍ਰਿੜਤਾ ਜਿਹੜੀ ਆ ਉਹ ਦਿਖਾ ਦਿੱਤੀ ਆ। ਕਿੱਥੋਂ ਪੈਸੇ ਇਕੱਠੇ ਕਰਨੇ ਆ, ਕਿੱਦਾਂ ਡਾਲਰ ਜਿਹੜੇ ਇਸ ਚੀਜ਼ ਦੇ ਲਈ ਲੈ ਕੇ ਆਉਣੇ ਆ, ਕੀ ਕਾਂਗਰਸ ਤੋਂ ਲੈਂਦੇ ਆ, ਕੀ ਜਿਹੜੇ ਟੈਕਸ ਰਿਫਾਰਮ ਦੇ ਜ਼ਰੀਏ ਇਸ ਦੇ ਜ਼ਰੀਏ ਜਿਹੜੇ ਜੀ ਉਹ ਲੈਂਦੇ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਪਰ ਹੁਣ ਹਰਜੋਤ ਸਿੰਘ ਜੀ ਗੱਲ ਇਹ ਆ ਵੀ ਉਧਰ $2.5 ਟ੍ਰਿਲੀਅਨ ਜਿਹੜੇ ਆ ਉਹਦੀ ਕਟੌਤੀ ਕਰਨ ਜਾ ਰਹੇ ਆ। ਸੋ ਜੇ ਉਹ 1 ਸਾਲ ਨਾ ਕਟੌਤੀ ਕਰਨ ਤਾਂ ਇਹ $2.5 ਟ੍ਰਿਲੀਅਨ 1 ਸਾਲ ਕਹਿਣ ਵੀ ਇਹਨਾਂ ਦੇ ਜਿੰਨੇ ਵੀ ਬਿਜ਼ਨਸਮੈਨ ਆ ਵੀ 1 ਸਾਲ ਟੈਕਸ ਦੇ ਦਿਓ ਤੇ ਉਹ $2.5 ਟ੍ਰਿਲੀਅਨ ਜਿਹੜਾ ਸਿੱਧਾ ਇਹਦੇ ਵਿੱਚੋਂ ਕੱਢ ਕੇ ਤਾਂ ਉਹ ਜਿਹੜੀ ਕੰਧ ਆ ਉਹ ਉਸਾਰ ਲੈਣ। ਇਦਾਂ ਵੀ ਜਿਹੜਾ ਜੀ ਉਹ ਕਰ ਸਕਦੇ, ਪਰ ਦੇਖੋ ਕਿਹੜਾ ਰਾਹ ਜਿਹੜਾ ਜੀ ਉਹ ਵਰਤਣਗੇ। ਇਸ ਨੂੰ ਲੈ ਕੇ ਸਾਰੇ ਜਾਣੇ ਉਦੋਂ ਸ਼ਸ਼ੋ ਪੰਚ ਪੈ ਗਏ ਵੀ ਅਟਾਰਨੀ ਜਨਰਲ ਕਹੀ ਕੀ ਜਾਂਦੇ ਆ ਵੀ ਜਿਹੜੇ ਟੈਕਸ ਕ੍ਰੈਡਿਟ ਆ ਉਹ ਕਿੱਦਾਂ ਜਿਹੜਾ ਵਾਪਸ ਨਹੀਂ ਜਾਣਗੇ। ਆਈ ਥਿੰਕ IRS ਦਾ ਵੀ ਵੈਸੇ ਓਵਰਹਾਲ ਹੋਣਾ ਬਹੁਤ ਜ਼ਰੂਰੀ ਆ। ਬਹੁਤ ਤਰੀਕੇ ਦਾ ਜਿਹੜਾ ਲੂਪ ਹੋਲਸ ਆ ਉਸ ਦੇ ਫਾਇਦੇ ਜਿਹੜੇ ਲੋਕ ਆ ਉਹ ਚੱਕ ਰਹੇ ਨੇ, ਤੇ ਕਾਫੀ ਜਿਹੜੀਆਂ ਨਿਊਜ਼ ਏਜੰਸੀਆਂ ਆ ਉਹਨਾਂ ਦੀ ਇਹ ਗੱਲ ਫੜ ਲਈ ਵੀ ਹੁਣ ਜਿਹੜੇ ਟਰੰਪ ਪ੍ਰਸ਼ਾਸਨ ਆ ਉਹ ਚਾਹੁੰਦਾ ਆ ਵੀ ਜਿਹੜੇ ਮੈਕਸੀਕਨ ਅਮਰੀਕਨਜ਼ ਆ ਉਹਨਾਂ ਦੇ ਜਿਹੜੇ ਟੈਕਸ ਉਹਨਾਂ ਨੂੰ ਜਿੰਨਾ ਵੀ ਕ੍ਰੈਡਿਟ ਉਹਨਾਂ ਦਾ ਵਾਪਸ ਬਣਦਾ ਉਹ ਨਾ ਦਿੱਤਾ ਜਾਵੇ, ਤੇ ਜੇ ਨਹੀਂ ਮੈਕਸੀਕੋ ਪੇ ਕਰਦਾ ਤੇ ਮੈਕਸੀਕਨ ਮੂਲ ਦੇ ਜਿਹੜੇ ਲੋਕ ਆ ਅਮਰੀਕਾ 'ਚ ਬੈਠੇ ਉਹ ਫਿਰ ਵਾਲ ਦੇ ਲਈ ਪੈਸੇ ਜਿਹੜੇ ਆ ਉਹ ਡਾਲਰ ਇਕੱਤਰ ਕਰਕੇ ਇਹਨਾਂ ਨੂੰ ਦੇਣਗੇ। ਜੀ ਸੋ ਇੱਕ ਗੱਲ ਤਾਂ ਜ਼ਰੂਰ ਰਾਜਕਨਵੀਰ ਸਿੰਘ ਜੀ ਇਹ ਜਿਹੜੀ ਆਈ ਹੈਗੀ ਆ ਮੀਡੀਆ ਦੇ ਵਿੱਚ ਵੀ ਸਾਰੇ ਪੇ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਆਏ ਹੈਗੇ ਆ ਜਿਹੜੇ ਇਲੀਗਲ ਕ੍ਰਾਸਿੰਗ ਹੈਗੀ ਆ ਬਾਰਡਰ ਤੋਂ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਘਟੀ ਹੈਗੀ ਆ। ਬਹੁਤ ਸਾਰੀਆਂ ਅਖਬਾਰਾਂ ਦੇ ਮੁਤਾਬਕ 70 ਤੋਂ ਲੈ ਕੇ 97% ਕਹਿੰਦੇ ਜਿਹੜੇ ਬਾਰਡਰ ਕ੍ਰਾਸ ਕਰਦੇ ਸੀ ਇਲੀਗਲੀ ਉਹ ਘਟ ਗਿਆ, ਕਿਉਂਕਿ ਉਹਨਾਂ ਨੂੰ ਜਿਹੜਾ ਮੈਸੇਜ ਆ ਉਹ ਪਿਛਲੇ ਨਵੰਬਰ ਤੋਂ ਇਹ ਗਿਆ ਵੀ ਜੇ ਫੜ ਹੋਏ ਤਾਂ ਸਿੱਧਾ ਹੀ ਡਿਪੋਰਟ ਕੀਤਾ ਜਾਊਗਾ, ਅਗਰ ਦੂਜੀ ਵਾਰੀ ਆਊਗੇ ਤੇ ਉਹਨਾਂ ਤੇ ਜਿਹੜੇ ਫੈਲਨੀ ਚਾਰਜਸ ਲਾਏ ਜਾਊਗੇ। ਜੀ ਤੇ ਦੂਸਰੀ ਗੱਲ ਇਹ ਵੀ ਆ ਵੀ ਜਿਹੜੀ ਆਈਸ ਆ ਹਜੇ ਉਹਨਾਂ ਦਾ ਸਲੋ ਕੰਮ ਚੱਲ ਰਿਹਾ, ਈਵਨ ਦੋ ਉਹ ਕਾਫੀ ਜਿਹੜੇ ਛਾਪੇ ਮਾਰ ਰਹੇ ਆ, ਕਿਉਂਕਿ ਜਿਹੜੀ ਉਹਨਾਂ ਨੇ 10,000 ਬੰਦਾ ਹੋਰ ਹਾਇਰ ਕਰਨਾ ਆ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ। ਹਜੇ ਜਿਹੜੀ ਪੂਅਰ ਆਰਗੇਨਾਈਜੇਸ਼ਨ ਹੈਗੀ ਆ US IC ਯੂਨਿਟ ਦੇ ਵਿੱਚ। ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹ ਪੂਰੀ ਤਰ੍ਹਾਂ ਆਰਗੇਨਾਈਜ਼ ਹੋ ਜਾਂਦੇ ਆ ਤੇ 10,000 ਦੇ ਕਰੀਬ, ਕਈ ਤਾਂ ਨਿਊਜ਼ਪੇਪਰ ਦੇ ਮੁਤਾਬਕ 15,000 ਏਜੰਟ ਤੱਕ ਵੀ ਉਹ ਕਹਿ ਰਿਹਾ ਵੀ ਨਵੇਂ ਹਾਇਰ ਕਰਨੇ ਆ, ਤੇ ਉਹ ਹਾਇਰ ਕਰ ਲੈਂਦੇ ਆ ਤੇ ਫਿਰ ਮੈਨੂੰ ਲੱਗਦਾ ਵੀ ਅਗਰ 100% ਨਹੀਂ 80-90% ਤਾਂ ਜਿਹੜੀ ਇਲੀਗਲ ਬਾਰਡਰ ਕ੍ਰਾਸਿੰਗ ਹੈਗੀ ਆ ਉਹ ਘਟ ਜਾਏਗੀ। ਸੋ ਇੱਥੇ ਵੀ ਦੱਸਦੇ ਜਾਈਏ ਵੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ 2014 ਦੇ ਵਿੱਚ 4,09,000 ਜਿਹੜੇ ਇਲੀਗਲ ਬੰਦੇ ਫੜੇ ਗਏ ਸੀ ਆਈਸ ਵੱਲੋਂ, ਤੇ 2015 ਚ 2,35,000 ਤੇ ਪਿਛਲੇ ਸਾਲ 2,40,000। ਸੋ ਓਵਰਆਲ ਜਿਹੜੀ ਆ ਇਲੀਗਲ ਜਿਹੜੇ ਬੰਦਿਆਂ ਨੂੰ ਫੜਨ ਦੀ ਆਈਸ ਵੱਲੋਂ ਜਿਹੜੀ ਜੋ ਚੱਲ ਰਿਹਾ ਹੈਗਾ ਆ ਉਹ ਘਟ ਰਹੀ ਹੈਗੀ ਆ। ਜੀ 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 ਬਿਲਕੁਲ, ਇਹ ਲਗਾਤਾਰ ਜਿਹੜੇ ਜੀ ਕੰਮ ਚੱਲ ਰਹੇ ਆ। ਕਈ ਤਰੀਕੇ ਦੇ ਰਿਫਾਰਮਸ ਜਿਹੜੇ ਜੀ ਇਹ ਹੋਣੇ ਆ, ਕੁਛ ਨਾ ਕੁਛ ਜਿਹੜਾ ਜੀ ਇੱਥੇ ਹੁੰਦਾ ਜਾਂਦਾ ਰਹਿਣਾ ਆ। ਸੋ ਜ਼ਰੂਰ ਪ੍ਰੋਗਰਾਮ ਜਿਹੜਾ ਤੁਸੀਂ ਅੱਜ ਦੀ ਸਵੇਰ ਆ ਉਹ ਜ਼ਰੂਰ ਸਵੇਰ ਨੂੰ ਤੁਸੀਂ ਸੁਣਿਆ ਕਰੋ। ਆਪਣੇ ਵਿਚਾਰ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਨੰਬਰ ਹੈਗਾ ਜੀ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜੇ ਜੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇੱਕ ਸਰੋਤੇ ਜੁੜੇ ਵੀ ਨੇ, ਉਹ ਆਪਣੇ ਗੱਲਬਾਤ ਜਿਹੜੀ ਜੀ ਕਰਨਾ ਚਾਹੁੰਦੇ ਨੇ। ਖੜਗਵੀਰ ਸਿੰਘ ਜੀ ਆਪਣੇ ਨਾਲ ਜੁੜੇ ਨੇ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਭਾਈ, ਮੇਰਾ ਖੜਗਵੀਰ ਸਿੰਘ ਹੈ ਜੀ, ਸ਼ਿਕਾਗੋ ਤੋਂ ਬੋਲ ਰਹੇ ਹਾਂ ਜੀ। ਹਾਂਜੀ, ਸ਼ੋਅ ਮੈਂ ਤੁਹਾਡਾ ਸੁਣ ਰਿਹਾ ਵਾਲੇ ਤੇ ਆਪਾਂ ਗੱਲ ਕਰ ਰਹੇ ਜਿਵੇਂ ਉਹ ਕਹਿੰਦੇ ਟੈਕਸ ਰਿਟਰਨ ਦਾ ਜਿਹੜਾ ਵਾਵਾ ਘਪਲਾ ਹੁੰਦਾ ਜਿਹੜਾ ਸਿੱਖੇ ਕਰਦੇ ਆ ਜੀ। ਹਾਂਜੀ, ਕਿਉਂਕਿ ਮੋਸਟਲੀ ਲਾਈਕ ਮੈਂ ਵੀ
ਮੈਡੀਕਲ ਅਕਾਊਂਟਿੰਗ ਵਿੱਚ ਹਾਂ ਵੈਸੇ, ਤੇ ਮੇਰੇ ਫਰੈਂਡ ਵੀ ਹੈਗੇ ਕਈ ਜਿਹੜੇ ਕਰਦੇ ਆ ਜਿਵੇਂ ਟੈਕਸ ਰਿਟਰਨ ਦਾ। ਤੇ ਵੈਸੇ ਦੇਸੀਆਂ ਜਿਹੜੀ ਗੱਲ ਮੋਸਟਲੀ ਮੈਕਸੀਕਨ ਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਘਪਲਾ ਕਰਦੇ ਉਹ ਆਪਣੇ ਦੇਸੀ ਕਰਦੇ ਆ ਜੀ। ਠੀਕ ਹੈ ਨਾ ਗੱਲ। ਜਿਹੜੇ ਕਿ ਅਸੀਂ ਵਿੱਚ ਰਹਿ ਕੇ ਵੇਖਿਆ, ਤੁਸੀਂ ਜਾਓ ਉੱਥੇ ਸ਼ਿਕਾਗੋ ਵਿੱਚ, ਤੁਸੀਂ ਜਾਓਗੇ ਜਿਵੇਂ ਜਿੱਥੇ ਜਿੰਨਾ ਕੋਲ ਜਿਵੇਂ ਇੰਸ਼ੋਰੈਂਸ ਨਹੀਂ ਹੁੰਦੀ, ਜਿੰਨਾ ਕੋਲ ਇਨਕਮ ਘੱਟ ਹੁੰਦੀ, ਫੂਡ ਸਟੈਂਪ ਲੈਣੀਆਂ ਵਾ, ਉੱਥੇ ਇੱਕ ਵਾਰੀ ਮੇਰੀ ਬੱਚੀ ਹੋਣ ਵਾਲੀ ਸੀ, ਮੈਂ ਵਾਈਫ ਨਾਲ ਗਿਆ ਇੰਸ਼ੋਰੈਂਸ ਅਪਲਾਈ ਕਰਨੀ ਸੀ ਜੀ। ਦੇਸੀ ਉਹਨਾਂ ਕੋਲ ਮਰਸਡੀਜ਼ ਤੇ ਆਉਂਦੇ ਆ ਜੀ, ਉਹ ਮਰਸਡੀਜ਼ ਪੋਰਸ਼ ਤੇ ਆਉਂਦੇ ਕਾਹਦੀ ਫੂਡ ਸਟੈਂਪ ਵਾਸਤੇ ਜੀ। ਜੀ ਮੇਰਾ ਫਰੈਂਡ ਹੈ ਕਿਤੇ, ਉਹਦਾ ਇੰਡੀਅਨ ਸਟੋਰ ਆ, ਕਹਿੰਦਾ ਉੱਥੇ ਆਉਂਦੇ ਜਿਹੜੇ ਲਾਈਕ ਚੰਗੇ ਚੰਗੇ ਬਿਜ਼ਨਸ ਉਹਨਾਂ ਦੇ, ਲਾਈਕ ਕੰਸਟਰਕਸ਼ਨ ਦੇ ਬਿਜ਼ਨਸ ਆ ਵੱਡੇ ਵੱਡੇ, ਤੇ ਪੇ ਕਰਦੇ ਫੂਡ ਸਟੈਂਪ ਤੋਂ ਜੀ। ਠੀਕ ਹੈ। ਤੇ ਬਾਕੀ ਜਿਹੜਾ ਕਰਦੇ ਟਰੱਕਾਂ ਵਾਲੇ ਆ, ਜਿਹੜੇ ਟਰੱਕਾਂ ਵਾਲੇ ਵੀ ਕੀ ਕਰਦੇ, ਕਈ ਮੇਰੇ ਫਰੈਂਡ ਹੀ ਆ ਤੇ ਉਹਨਾਂ ਦੇ ਆਪਣੇ ਕੰਪਨੀਆਂ ਚੱਲਦੀਆਂ ਜੀ, ਉਹਨਾਂ ਦੀਆਂ ਜਦੋਂ ਪੇ ਕਰਦੇ ਆ ਤੇ ਉਹਨਾਂ ਨੂੰ ਕਰਦੇ ਆ। ਖੜਗਵੀਰ ਜੀ ਗੱਲ ਮੈਂ ਤੁਹਾਨੂੰ ਕਿਉਂਕਿ ਲੂਪਹੋਲ ਹੈ ਨਾ, ਲੂਪਹੋਲ ਯੂਜ਼ ਕਰਦੇ ਆ, ਚਾਹੇ ਉਹ ਵੱਡੀਆਂ ਕੰਪਨੀਆਂ ਮਲਟੀ ਮਿਲੀਅਨ ਡਾਲਰ ਕੰਪਨੀਆਂ ਹੈਗੀਆਂ, ਚਾਹੇ ਛੋਟੀਆਂ, ਜਦ ਤੱਕ ਲੂਪਹੋਲ ਨਹੀਂ ਨਾ ਖਤਮ ਹੁੰਦੇ ਹੈਗੇ ਉਨੀ ਦੇਰ ਤੱਕ ਇਹ ਕੰਮ ਚੱਲ। ਨਾਲੇ ਦੇਖੋ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ ਸਕਦੇ। ਜੇ ਕੁਝ ਫੀਸਦੀ ਲੋਕ ਏਦਾਂ ਕਰਦੇ ਆ, ਚਾਹੇ ਉਹ ਆਪਣੀ ਕਮਿਊਨਿਟੀ ਦੇ ਆ, ਚਾਹੇ ਉਹ ਕਿਸੇ ਹੋਰ ਕਮਿਊਨਿਟੀ ਦੇ ਆ, ਹੈ ਗਲਤ ਗੱਲ ਆ, ਬਿਲਕੁਲ ਗਲਤ ਗੱਲ ਆ। ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਕੱਲੇ ਆਪਣੇ ਹੀ ਸਾਰੇ ਜਾਣੇ ਜਿਹੜੇ ਜੀ ਉਹ ਕੰਮ ਦੇ ਵਿੱਚ ਲੱਗੇ ਹੋਏ ਆ। ਕੁਝ ਪਰਸੈਂਟ ਜਿਹੜੇ ਕਹਿੰਦੇ ਵੀ ਜਿਹੜਾ ਇੱਕ ਮਾੜਾ ਸੇਬ ਹੁੰਦਾ ਆ ਉਹ ਹਰ ਕਮਿਊਨਿਟੀ ਦੇ ਵਿੱਚ ਹੁੰਦਾ ਆ, ਤੇ ਇਹਨਾਂ ਚੀਜ਼ਾਂ ਨੂੰ ਵੈਸੇ ਬਚਣ ਦੀ ਜ਼ਰੂਰਤ ਆ, ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਆ। ਅਣਖ ਹੁੰਦੀ ਸੀ ਹਰਜੋਤ ਸਿੰਘ ਜੀ ਆਪਣੇ ਜਿਹੜਾ ਜੀ ਪੰਜਾਬੀਆਂ ਦੇ ਵਿੱਚ, ਕਦੀ ਫੂਡ ਸਟੈਂਪ ਵਾਲੇ ਪਾਸੇ ਨੂੰ ਮੂੰਹ ਨਹੀਂ ਸੀ ਕਰਦੇ, ਕਹਿੰਦੇ ਵੀ ਬਾਕੀ ਪਤਾ ਨਹੀਂ ਕੀ ਸੋਚਣਗੇ। ਤੇ ਬਾਕੀ ਉਦਾਂ ਜਿਹੜੇ ਖੜਕਵੀਰ ਸਿੰਘ ਹੁਣਾਂ ਜਿਹੜੀ ਗੱਲ ਕਰਕੇ ਗਏ ਹੈ ਤਾਂ ਇੱਕ ਦੁਖਦਾਈ ਗੱਲ, ਪਰ ਇਸ ਤੋਂ ਆਪਾਂ ਮੂੰਹ ਵੀ ਜਿਹੜਾ ਜੀ ਉਹ ਪਰੇ ਨਹੀਂ ਕਰ ਸਕਦੇ ਵੀ ਇਹ ਪ੍ਰੋਬਲਮ ਰਾਈਟ ਨਾਓ ਆਪਣੀ ਕਮਿਊਨਿਟੀ ਦੇ ਵਿੱਚ ਹੌਲੀ ਹੌਲੀ ਜਿਹੜੀ ਆ ਉਹ ਘਰ ਕਰਦੀ ਜਾ ਰਹੀ ਆ। ਲੋਕਾਂ ਨੂੰ ਹੁਣ ਸ਼ਰਮ ਵਾਲੀ ਗੱਲ ਹੀ ਜਿਹੜੀ ਉਹ ਨਹੀਂ ਰਹੀ ਵੀ ਜਿੱਦਾਂ ਕਹਿ ਰਹੇ ਨੇ ਵੀ ਵੱਡੇ ਵੱਡੇ ਜਿਹੜੇ ਅਜਿਹੇ ਸਟੋਰਾਂ ਦੇ ਮਾਲਕ ਨੇ, ਬਿਜ਼ਨਸਾਂ ਦੇ ਮਾਲਕ ਨੇ, ਪਰ ਫਿਰ ਵੀ ਲੂਪ ਹੋਲ ਨੂੰ ਵਰਤਦੇ ਹੋਏ ਕੋਈ ਫੂਡ ਸਟੈਂਪਾਂ ਤੇ ਕੋਈ ਕਿਸੇ ਤਰੀਕੇ ਦੇ ਨਾਲ ਕੁਛ ਨਾ ਕੁਛ ਜਿਹੜਾ ਆ ਉਹ ਸਰਕਾਰ ਨੂੰ ਜਿਹੜਾ ਜੀ ਉਹ ਕਹ ਲਓ ਵੀ ਲੁੱਟਣ ਲੱਗੇ ਆ ਜਾਂ ਉਹ ਲੂਪ ਹੋਲਸ ਦਾ ਫਾਇਦਾ ਚੱਕਣ ਲੱਗੇ। ਇਹ ਬਿਲਕੁਲ ਮਾੜੀ ਗੱਲ ਆ। ਸਾਰਿਆਂ ਨੂੰ ਘੱਟੋ ਘੱਟ ਪੰਜਾਬੀਆਂ ਨੂੰ ਤਾਂ ਜਿਹੜਾ ਸਾਨੂੰ ਗੁਰੂਆਂ ਨੇ ਜਿਹੜਾ ਉਪਦੇਸ਼ ਦਿੱਤਾ ਹੈ ਵੀ ਕਿਰਤ ਕਰੋ, ਕੰਮ ਕਰਨਾ ਚਾਹੀਦਾ। ਰਾਜਕਰਮਵੀਰ ਸਿੰਘ ਜੀ, ਮੈਨੂੰ ਵੀ ਆਏ ਨੂੰ ਬਹੁਤ ਟਾਈਮ ਹੋ ਗਿਆ। ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਜਾਂ ਹੋਰ ਵੀ ਲੋਕ ਮਿਲਦੇ ਰਹਿੰਦੇ ਆ, ਕਈ ਬੜੇ ਪ੍ਰਾਊਡਲੀ ਹੋ ਕੇ ਕਹਿੰਦੇ ਆ ਵੀ ਮੈਨੂੰ 30 ਸਾਲ ਆਏ ਨੂੰ ਹੋ ਗਿਆ, 35 ਹੋ ਗਿਆ, ਮੈਂ ਕਦੇ ਅਨਪਲਾਇਮੈਂਟ ਤੱਕ ਨਹੀਂ ਲਈ। ਜੀ ਬਿਲਕੁਲ। ਸੋ ਤੁਸੀਂ ਇਹ ਨਹੀਂ ਦੇਖੋ, ਤੁਸੀਂ ਆਪਣੇ ਬਜ਼ੁਰਗਾਂ ਨੂੰ ਦੇਖੋ ਜਿਹੜੇ ਅੱਜ ਤੋਂ 60 70 80 ਸਾਲ ਪਹਿਲਾਂ ਆਏ ਸੀ, ਉਹ 15 15 20 ਸੈਂਟ ਤੇ ਕੰਮ ਕਰਦੇ ਸੀ ਤੇ ਘੋੜਿਆਂ ਵਾਲੇ ਤਵੇਲਿਆਂ 'ਚ ਰਹਿੰਦੇ ਰਹੇ ਆ, ਫਿਰ ਵੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਗਵਰਨਮੈਂਟ ਬੈਨੀਫਿਟ ਨਹੀਂ ਲਏ ਜੀ। ਤੇ ਓਵਰਆਲ ਹਾਂ ਹੋ ਸਕਦਾ ਵੀਰ ਜੀ ਜਿਸ ਹਿਸਾਬ ਨਾਲ ਕਹਿੰਦੇ ਸ਼ਿਕਾਗੋ ਵੱਲ, ਹਾਲਾਂਕਿ ਉਧਰ ਆਪਣੀ ਕਮਿਊਨਿਟੀ ਇੰਨੀ ਹੈ ਨਹੀਂ, ਪਰ ਓਵਰਆਲ ਆਪਾਂ ਇੱਥੇ ਵੀ ਕਈ ਗਵਰਨਮੈਂਟ ਆਫੀਸ਼ੀਅਲ ਨੂੰ ਮਿਲਦੇ ਰਹੀਦਾ ਹੈਗਾ ਆ, ਚਾਹੇ ਉਹ ਟੈਕਸ ਡਿਪਾਰਟਮੈਂਟ ਦੇ ਵਿੱਚ ਆ। ਓਵਰਆਲ ਜਿਹੜਾ ਪੰਜਾਬੀਆਂ ਦਾ ਰੈਪੂਟੇਸ਼ਨ ਕਾਫੀ ਗੁੱਡ ਹੈਗਾ ਆ। ਉਹ ਕਹਿੰਦੇ ਵੀ ਮਿਹਨਤੀ ਬਹੁਤ ਆ, ਕੰਮ ਵਧੀਆ ਕਰਦੇ ਹੈਗੇ ਆ, ਕਿੰਨੇ ਇੰਪਲਾਈ ਹੈਗੇ ਆ। ਹਾਂ ਠੀਕ ਆ ਵੀ ਜਿਸ ਤਰ੍ਹਾਂ ਆਪਾਂ ਉਦਣ ਡਰੱਗ ਵਾਲੀ ਖਬਰ ਸਾਂਝੀ ਕੀਤੀ ਸੀ ਭਈ 120 ਮਿਲੀਅਨ ਡਾਲਰ ਦੀ ਡਰੱਗ, ਜਦੋਂ ਇੱਕ ਜਿਹੜਾ ਬੰਦਾ ਢਾਲੀਵਾਲ ਨਾਮ ਦਾ ਬੰਦਾ ਉਹਨੂੰ ਡਰੱਗ ਨੰਗਾਈ ਬਾਰਡਰ ਤੋਂ, ਤੇ ਉਹਦੇ ਨਾਲ ਕੀ ਹੁੰਦਾ ਫਿਰ ਸਾਰੀ ਕਮਿਊਨਿਟੀ ਜਿਹੜੀ ਆ ਉਹ ਬਦਨਾਮ ਹੋ ਜਾਂਦੀ ਹੈ। ਜੀ ਬਿਲਕੁਲ। ਤੇ ਬਿਲਕੁਲ ਆਪਾਂ ਵਾਪਸ ਜਿਹੜੀ ਉਹ ਗੱਲਬਾਤ ਦੇ ਵੱਲ ਆਈਏ। ਵੈਸੇ ਜਿਹੜੀ ਹੁਣ ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਜੇ ਕਰੀਏ, ਚਾਈਨਾ ਤੇ ਕੋਰੀਆ ਦੇ ਨਾਲ ਸੰਬੰਧਿਤ ਜਿਹੜੀ ਗੱਲ ਹੈ, ਜਿਸ ਦਾ ਤੁਸੀਂ ਜ਼ਿਕਰ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ 'ਚ ਕੀਤਾ ਵੀ ਸੀਗਾ ਵੀ ਉਧਰ ਅਮਰੀਕਾ ਵਾਲੇ ਜਿਹੜਾ ਉਹਨਾਂ ਦਾ ਲੜਾਕੂ ਬੇੜਾ ਆ ਉਹ ਸਦਰਨ ਜਿਹੜਾ ਕੋਰੀਆ ਆ ਉਧਰ ਨੂੰ ਜਾ ਰਿਹਾ ਹੈ, ਉਧਰ ਪਹੁੰਚ ਰਿਹਾ ਆ, ਤੇ ਇੱਧਰ ਚਾਈਨਾ ਨੇ ਆਪਣਾ ਘਰੇ ਬਣਾਇਆ ਹੋਇਆ, ਯਾਨੀ ਚਾਈਨਾ ਦੇ ਵਿੱਚ ਨਿਰਮਾਣ ਹੋਇਆ ਜਿਹੜਾ ਉਹਨਾਂ ਦਾ ਇੱਕ ਲੜਾਕੂ ਬੇੜਾ, ਜਿਸ ਦੇ ਉੱਤੇ ਜਿਹੜੇ ਲੜਾਕੂ ਹਵਾਈ ਜਹਾਜ਼ ਜਿਹੜੇ ਆ ਉਹ ਲੈ ਕੇ ਉਹ ਸਮੁੰਦਰ ਦੇ ਵਿੱਚ ਜਾ ਸਕਦਾ ਆ। ਉਸ ਨੂੰ ਜਿਹੜਾ ਜੀ ਉਹ ਲਾਂਚ ਜਿਹੜਾ ਜੀ ਕੱਲ ਕੀਤਾ ਆ। ਉਹ ਕਹਿੰਦੇ ਵੀ ਇੱਕ ਪਾਸੇ ਜਿਹੜੇ ਅਮਰੀਕਾ ਵਾਲੇ ਐਂਟੀ 에ਅਰਕ੍ਰਾਫਟ ਡਿਫੈਂਸ ਸਿਸਟਮ ਜਿਹੜਾ ਆ ਉਹ ਉੱਥੇ ਲਾ ਰਹੇ ਨੇ ਸਾਊਥ ਕੋਰੀਆ ਦੇ ਵਿੱਚ,
ਵੀ ਜੇ ਕੋਈ ਨਦਰਨ ਕੋਰੀਆ ਕਿਸੇ ਤਰੀਕੇ ਦੀ ਮਿਜ਼ਾਈਲ ਛੱਡਦਾ ਹੈ ਤੇ ਉਸ ਨੂੰ ਕਿੱਦਾਂ ਜਿਹੜਾ ਜੀ ਉੱਥੇ ਹੀ ਜਿਹੜਾ ਜੀ ਰੋਕਿਆ ਜਾਵੇ ਤੇ ਉਧਰ ਲੜਾਕੂ ਬੇੜਾ ਜਿਹੜਾ ਜੀ ਉਧਰ ਅਮਰੀਕਾ ਦਾ ਪਹੁੰਚ ਰਿਹਾ ਆ। ਇੱਧਰ ਚਾਈਨਾ ਵੀ ਇੱਕ ਹਿਸਾਬ ਦੇ ਨਾਲ ਕਹਿੰਦੇ ਜੀ ਸਿਗਨਲ ਜਿਹੜਾ ਜੀ ਘੱਲ ਰਿਹਾ ਆ, ਜਿਹੜਾ ਉਹਨਾਂ ਦਾ ਹੋਮ ਬਿਲਟ ਜਿਹੜਾ 에ਅਰਕ੍ਰਾਫਟ ਕੈਰੀਅਰ ਆ ਉਸ ਨੂੰ ਜਿਹੜਾ ਜੀ ਉਹ ਲਾਂਚ ਕਰਕੇ। ਸੋ ਇਹਦੇ ਨਾਲ ਜਿਹੜੀ ਟੈਨਸ਼ਨ ਆ ਕਾਫੀ ਵਧੀ ਹੋਈ ਆ, ਕਿਉਂਕਿ ਚਾਈਨਾ ਦੀਆਂ ਜਿਹੜੀਆਂ ਐਕਟੀਵਿਟੀਜ਼ ਸਾਊਥ ਚਾਈਨਾ ਸੀ ਦੇ ਵਿੱਚ ਤੇ ਨਾਰਥ ਕੋਰੀਅਨ ਦੀਆਂ ਨਿਊਕਲੀਅਰ ਐਂਬੀਸ਼ਨਸ, ਇਹਦੇ ਕਰਕੇ ਟੈਨਸ਼ਨ ਹੁਣ ਬਹੁਤ ਜ਼ਿਆਦਾ ਵੱਧ ਗਈ ਆ। ਤੇ ਜਿਹੜੀਆਂ ਏਸ਼ੀਅਨ ਕੰਟਰੀਜ਼ ਹੈਗੀਆਂ ਆ ਉਹ ਵੀ ਇਸ ਇੱਕ ਤਰ੍ਹਾਂ ਨਾਲ ਖਤਰੇ ਵਿੱਚ ਆ ਗਈਆਂ, ਜਾਪਾਨ, ਫਿਲੀਪੀਨਸ ਤੇ ਵੀਅਤਨਾਮ ਤੇ ਇੰਡੀਆ ਵੀ ਜਿਹੜਾ ਕਾਫੀ ਅਪਸੈਟ ਆ ਵੀ ਜਿਹੜੀ ਚਾਈਨਾ ਦੀ ਪ੍ਰੈਜ਼ੈਂਸ ਹੈਗੀ ਆ ਇੰਡੀਅਨ ਓਸ਼ਨ ਦੇ ਵਿੱਚ। ਤੇ ਆਸਟ੍ਰੇਲੀਆ ਵੀ ਕਹਿੰਦੇ ਰਿਸਪੌਂਡ ਕਰਨ ਜਾ ਰਿਹਾ ਚਾਈਨਾ ਦਾ ਜਿਹੜਾ ਨੇਵਲ ਬਿਲਡਅਪ ਹੈਗਾ ਆ ਉਹਦੇ ਅਗੇਂਸਟ। ਜੀ ਜੀ। ਸੋ ਚਾਈਨਾ ਦੇ ਜਿਹੜੇ 2 에ਅਰਕ੍ਰਾਫਟ ਕੈਰੀਅਰ ਹੈਗੇ ਆ ਜਿਨ੍ਹਾਂ ਦਾ ਬਹੁਤ ਵੱਡਾ ਸਾਈਜ਼ ਆ, ਪਾਵਰ ਆ, ਤੇ ਉਹ ਵੀ ਜਿਹੜੇ ਉੱਥੇ ਜਾ ਰਹੇ ਹੈਗੇ ਆ। ਸੋ ਲੱਗਦਾ ਵੀ ਇੱਕ ਪਾਸੇ ਤਾਂ USA ਦਾ ਵੀ ਜਿਹੜਾ ਉਹਨਾਂ ਨੇ ਐਂਟੀ ਮਿਸਲ ਜਿਹੜੀਆਂ USA ਨੇ ਉੱਥੇ ਲਾ ਦਿੱਤੀਆਂ ਹੈਗੀਆਂ ਰਾਜਕਨਵੀਰ ਸਿੰਘ ਜੀ, ਤੇ ਹੁਣ ਦੇਖਦੇ ਆ ਵੀ ਚਾਈਨਾ ਵੀ ਕਾਫੀ ਐਕਟਿਵ ਹੋ ਗਿਆ। ਤੇ ਕਿਉਂਕਿ ਬਿਲਕੁਲ ਜੀ ਅਲਾਈ ਆ ਨਾਰਥ ਕੋਰੀਆ ਦਾ ਦੁਨੀਆ ਦੇ ਵਿੱਚ 2-3 ਜਿਹੜੇ ਜੀ ਉਹ ਅਲਾਈ ਹੈਗੇ ਨੇ, ਜਿਨ੍ਹਾਂ ਦੇ ਵਿੱਚ ਚਾਈਨਾ ਇੱਕ ਪ੍ਰਮੁੱਖ ਆ, ਕਮਿਊਨਿਸਟ ਕੰਟਰੀ ਜਿਹੜਾ ਜੀ ਹੋਣ ਕਰਕੇ ਉੱਥੇ ਵੀ ਕਮਿਊਨਿਸਟ ਦਾ ਜਿਹੜਾ ਜੀ ਬੋਲਬਾਲਾ ਹੈਗਾ ਆ। ਉਹਨਾਂ ਨੇ ਅਮਰੀਕਾ ਮਾਫੀ ਚਾਹੁੰਦਾ ਨਾਰਥ ਕੋਰੀਆ ਨੇ ਪੂਰੀ ਵਿਸ਼ਵ ਦੇ ਨਾਲੋਂ ਇੱਕ ਆਪਣੇ ਜਿਹੜੇ ਨਾਗਰਿਕਾਂ ਨੂੰ ਤੋੜ ਕੇ ਜਿਹੜਾ ਜੀ ਉਹ ਰੱਖਿਆ ਹੋਇਆ। ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ। ਬਹੁਤ ਹੀ ਇੱਕ ਨਾਜ਼ੁਕ ਸੰਵੇਦਨਸ਼ੀਲ ਜਿਹੜਾ ਮਸਲਾ ਹੈਗਾ ਆ ਨਾਰਥ ਕੋਰੀਆ ਦਾ। ਨਾਰਥ ਕੋਰੀਆ ਦੇ ਜਰਨਲ ਪੁਰਾਣੇ ਦੀ ਜਿਹੜੀ ਉਹ ਗੱਲ ਕਰ ਰਹੇ ਸੀ, CNN ਦਾ ਇੱਕ ਪੱਤਰਕਾਰ ਜਿਹੜਾ ਜੀ ਉੱਥੇ ਪਹੁੰਚਿਆ ਹੋਇਆ ਸੀ, ਉਹ ਦਿਖਾ ਰਿਹਾ ਸੀ, ਉਹਨਾਂ ਨੇ ਹਰਜੋਤ ਸਿੰਘ ਜੀ ਉੱਥੇ ਇੱਕ ਅਮਰੀਕਾ ਦਾ ਇੱਕ ਪੁਰਾਣਾ ਲੜਾਕੂ ਬੇੜਾ ਆਇਆ ਜਦੋਂ ਪਿਛਲੀ ਵਾਰ ਹੋਈ ਸੀ, ਜਦੋਂ ਉਹ ਕਿਤੇ ਨਾਰਥ ਕੋਰੀਆ ਦੇ ਪਾਣੀਆਂ ਦੇ ਵਿੱਚ ਪਹੁੰਚ ਗਿਆ ਸੀਗਾ, ਉਹਨਾਂ ਨੇ ਕਾਬੂ ਕਰ ਲਿਆ ਸੀ। ਉਹਨਾਂ ਨੇ ਕਾਬੂ ਕਰਕੇ ਹੁਣ ਜਿਹੜਾ ਜੀ ਅੰਦਰ ਲਾ ਕੇ ਰੱਖਿਆ ਹੋਇਆ, ਕਹਿੰਦਾ ਪਾਬਲੋ ਇਹਦਾ ਨਾਂ ਸੀਗਾ, ਜਿਹੜਾ USS ਕੈਰੀਅਰ ਸੀਗਾ ਪਾਬਲੋ। ਕਹਿੰਦਾ ਉਹ ਦੇਖੋ ਆ ਪਿੱਛੇ ਪਾਬਲੋ ਅਸੀਂ ਤੁਹਾਡਾ ਜਿਹੜਾ ਅਮਰੀਕਾ ਦਾ ਫੜਿਆ ਸੀ ਜਦੋਂ ਪਿਛਲੇ ਦੀ ਆਏ ਸੀ, ਤੇ ਉਹਨਾਂ ਦਾ ਜਿਹੜਾ ਕੋਰੀਆ ਵਾਲਾ ਜਿਹੜਾ ਜਰਨਲ ਸੀਗਾ ਉਹ ਕਹਿੰਦਾ ਜੇ ਇਸ ਵਾਰ ਆਉਣ ਦੀ ਗਲਤੀ ਕੀਤੀ ਤੇ ਇਸ ਵਾਰ ਅਸੀਂ ਨਸਤੋ ਨਬੂਤ ਹੀ ਕਰ ਦੇਣਾ, ਅਸੀਂ ਉਸ ਨੂੰ ਡੋਬਣ ਤੱਕ ਦੀ ਜਿਹੜੀ ਸ਼ਮਤਾ ਇਸ ਵਾਰ ਜਿਹੜੀ ਆ ਉਹ ਰੱਖਦੇ ਆ। ਸੋ ਕਾਫੀ ਨਾਜ਼ੁਕ ਤੇ ਸੰਵੇਦਨਸ਼ੀਲ ਜਿਹੜੇ ਜੀ ਹਾਲਾਤ ਬਣੇ ਪਏ ਆ। ਜੇ ਇਦਾਂ ਦੀ ਗੱਲ ਹੁੰਦੀ ਆ, ਬਹੁਤ ਸਾਰੇ ਲੋਕ ਨੂੰ ਇਹ ਚਿੰਤਾ ਹੈ ਵੀ ਕਿਤੇ World War III ਜਿਹੜੀ ਆ ਉਹ ਨਾ ਲੱਗ ਜਾਵੇ, ਕਿਉਂਕਿ ਜੇ ਉਹ ਇਦਾਂ ਦੀ ਗੱਲ ਬਣਦੀ ਆ, ਚਾਈਨਾ ਦੀ ਵੀ ਹੁਣ ਮਿਲਟਰੀ ਪਾਵਰ ਬਹੁਤ ਜ਼ਿਆਦਾ ਸਟਰੋਂਗ ਆ। ਨਾਰਥ ਕੋਰੀਆ ਕੋ ਵੀ ਜਿਹੜੇ ਪਰਮਾਣੂ ਹਥਿਆਰ ਹੈਗੇ। ਸੋ ਰਾਜਕਨਵੀਰ ਸਿੰਘ ਜੀ, ਜਿਹੜੀ ਇਹ ਥਿਊਰੀ ਇੱਕ ਇਹ ਵੀ ਆ ਰਹੀ ਆ ਵੀ ਇਹ ਨਾਰਥ ਕੋਰੀਆ ਦਾ ਇੰਨਾ ਰੌਲਾ ਨਹੀਂ ਹੈਗਾ, ਪਰ ਸਾਊਥ ਕੋਰੀਆ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ। ਉਸ ਇਲੈਕਸ਼ਨ ਕਰਕੇ ਜਿਹੜਾ USA ਨੇ ਆਪਣਾ ਜਿਹੜਾ ਉੱਥੇ ਕਮਾਂਡ ਆ, ਜਿਹੜਾ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ ਜਿਹਨੂੰ ਥਾਰਡ ਕਹਿੰਦੇ ਆ, ਉਹ ਸੈਟਅਪ ਕੀਤਾ ਹੈਗਾ, ਕਿਉਂਕਿ ਜਿਹੜਾ ਉੱਥੇ ਦਾ ਲਿਬਰਲ ਕੈਂਡੀਡੇਟ ਹੈਗਾ ਸਾਊਥ ਕੋਰੀਆ ਦਾ, ਉਹ ਚਾਹੁੰਦਾ ਨਹੀਂ ਅਮਰੀਕਾ ਦੀ ਵੀ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਪ੍ਰੈਜ਼ੈਂਸ ਹੋਵੇ, ਕਿਉਂਕਿ ਉਹਦੇ ਕਰਕੇ ਉਹ ਵੀ ਵਿਚਾਰੇ ਡਰੇ ਹੋਏ ਆ ਨਾਰਥ ਕੋਰੀਆ ਤੋਂ ਵੀ ਸਾਡੇ ਸਿਰ ਬਿਨਾਂ ਵਜੋਂ ਕੋਈ ਲੜਾਈ ਆ ਰਹੀ ਹੈਗੀ ਆ। ਤੇ ਉੱਥੇ ਹਰਜੋਤ ਸਿੰਘ ਜੀ ਜਿਗਰ ਜੋ ਗੱਲ ਮੈਂ ਆਪਣੇ ਸਰੋਤਿਆਂ ਨੂੰ ਉਹਨਾਂ ਦੀ ਜਾਣਕਾਰੀ ਦੇ ਦੱਸ ਦਈਏ, ਜਿਹੜਾ UN ਦਾ ਜਨਰਲ ਸਕੱਤਰ ਰਿਹਾ ਆ ਕਿ ਮੂਨ ਬੈਨ ਕੀ ਮੂਨ, ਉਹ ਵੀ ਜਿਹੜਾ ਉੱਥੇ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਜੀ ਉਹ ਖੜਾ ਆ ਸਾਊਥ ਕੋਰੀਆ ਦੇ ਵਿੱਚ। ਜੀ ਮੂਨ ਜੀ ਜਿਹੜੇ ਬਿਲਕੁਲ ਉਹ ਲਿਬਰਲ ਕੈਂਡੀਡੇਟ ਆ ਤੇ ਉਹ ਕਾਫੀ ਲੀਡ ਕਰ ਰਹੇ ਹੈਗੇ ਆ, ਤੇ ਮਈ 9 ਨੂੰ ਇਲੈਕਸ਼ਨ ਹੋਣੀਆਂ ਹੈਗੀਆਂ ਆ। ਸੋ ਉਹ ਇਹ ਕਹਿੰਦੇ ਆ ਵੀ ਉਸ ਇਲੈਕਸ਼ਨ ਨੂੰ ਇਫੈਕਟ ਕਰਨ ਕਰਕੇ ਵੀ USA ਨੇ ਜਿਹੜਾ ਆਪਣਾ ਐਂਟੀ ਮਿਸਲ ਜਿਹੜਾ ਸਿਸਟਮ ਆ, ਡਿਫੈਂਸ ਸਿਸਟਮ, ਉਹ ਉੱਥੇ ਪਲੇਸ ਕੀਤਾ ਹੈਗਾ। ਏਜੰਡਾ ਜਿਹੜਾ ਅਮਰੀਕਾ ਦਾ ਇਸ ਦੇ ਪਿੱਛੇ ਕੋਈ ਹੋਰ ਵੀ ਜਿਹੜਾ ਜੀ ਕਹਿ ਸਕਦੇ ਆ ਵੀ ਹੋ ਸਕਦਾ ਛੁਪਿਆ ਹੋਇਆ ਏਜੰਡਾ ਜੀ। ਤੇ ਹਰਜੋਤ ਸਿੰਘ ਜੀ, ਸਿੱਖਾਂ ਦੇ ਲਈ ਇੱਕ ਹੋਰ ਜਿਹੜੀ ਚੜ੍ਹਦੀ ਕਲਾ ਵਾਲੀ ਖਬਰ ਜਿਹੜੀ ਜਾ ਰਹੀ ਆ, ਕੈਨੇਡਾ ਦੇ ਵਿੱਚ ਜਿਹੜਾ ਕਹਿੰਦੇ ਜੀ ਪਹਿਲੀ ਵਾਰੀ ਇੱਕ ਜਿਹੜਾ ਟਰਬਨਡ ਦਸਤਾਰਧਾਰੀ ਗੁਰਸਿੱਖ ਬੰਦੇ ਨੂੰ ਕਰੈਕਸ਼ਨਸ ਦਾ ਜਿਹੜਾ ਆ ਉੱਥੇ ਦਾ ਵਾਰਡਨ, ਯਾਨੀ ਕਿ ਜੇਲ੍ਹ ਦਾ ਵਾਰਡਨ ਜਿਹੜਾ ਜੀ ਨਿਯੁਕਤ ਕੀਤਾ ਗਿਆ ਆ। ਸਵਿੰਦਰ ਸਿੰਘ ਬੈਂਸ ਜਿਹੜਾ ਜੀ ਉਹਨਾਂ ਦਾ ਨਾਂ ਆ, ਤੇ ਉਹਨਾਂ ਨੂੰ ਫਰੇਜ਼ਰ ਵੈਲੀ ਇੰਸਟੀਟਿਊਸ਼ਨ ਜਿਹੜੀ ਕਿ ਐਬਸਪੋਰਟ ਦੇ ਵਿੱਚ ਹੈਗਾ ਆ, ਉੱਥੇ ਦਾ ਜਿਹੜਾ ਵਾਰਡਨ ਉਹਨਾਂ ਨੂੰ ਉੱਥੇ ਨਿਯੁਕਤ ਕੀਤਾ ਗਿਆ ਆ। ਸੋ ਇੱਕ ਵਾਰੀ ਫੇਰ ਆਪਾਂ ਕਹਿ ਸਕਦੇ ਵੀ ਮਾਣਾ ਦੀ ਗੱਲ ਆ, ਕੈਨੇਡਾ ਵਿੱਚ ਤਾਂ ਸਿੱਖਾਂ ਦੀ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਪੂਰੀ ਚੜ੍ਹਾਈ ਆ, ਡਿਫੈਂਸ ਮਿਨਿਸਟਰ ਵੀ ਆਪਣੇ ਆ, ਪੁਲਿਸ ਦੇ ਵਿੱਚ ਵੀ ਬਹੁਤ ਨੇ ਆਪਣੇ ਜਿਹੜੇ ਆ ਜਿਹੜੇ ਭਾਈ ਨੇ ਆਪਣੇ ਹੋਰ, ਤੇ ਹੁਣ ਇੱਕ
ਜੇਲ੍ਹ ਦਾ ਵੀ ਇੱਕ ਸੁਪਰੀਡੈਂਡੈਂਟ ਜਾਂ ਵਾਰਡਨ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਆ। ਸੋ ਅਸੀਂ ਉਹਨਾਂ ਨੂੰ ਇਸ ਚੀਜ਼ ਦੇ ਲਈ ਵੀ ਜਿਹੜੀ ਹੈ ਜੀ ਇੱਕ ਵਾਰੀ ਫਿਰ ਵਧਾਈ ਦਿੰਦੇ ਜੀ। ਬਿਲਕੁਲ। ਸੋ ਰਾਜਕਨਵੀਰ ਸਿੰਘ ਜੀ, ਜਿਹੜੀ ਸਿੱਖਾਂ ਨੂੰ ਲੜਾਈ ਆ ਨਾ, ਉਹ ਚਾਹੇ ਇੰਡੀਆ 'ਚ ਚਾਹੇ ਇੰਡੀਆ ਤੋਂ ਬਾਹਰ ਹਰ ਮੁਲਕ ਦੇ ਵਿੱਚ ਲੜਨੀ ਪਈ ਆ। ਇਸੇ ਤਰ੍ਹਾਂ ਪਿਛਲੇ ਵੀ ਖਬਰ ਆਈ ਸੀ ਟੋਰਾਂਟੋ ਸਾਈਡ, ਉੱਥੇ ਇੱਕ ਪੀਲ ਡਿਸਟ੍ਰਿਕਟ ਹੈਗਾ ਆ ਜੀ ਓਨਟਾਰੀਓ ਦੇ ਵਿੱਚ, ਬਰੈਂਪਟਨ ਦੇ ਲਾਗੇ, ਤੇ ਉੱਥੋਂ ਇੱਕ 28 ਸਾਲਾਂ ਤੋਂ ਆਪਣਾ ਪੰਜਾਬੀ ਜਿਹੜਾ ਪੁਲਿਸ ਆਫੀਸਰ ਸੀ ਬਲਜੀਵਨ ਸੰਧੂ, ਉਹਨੂੰ ਪ੍ਰਮੋਟ ਨਹੀਂ ਕੀਤਾ ਗਿਆ ਸੀ। ਉਹ ਕਹਿੰਦੇ ਵੀ ਉਹਦਾ ਜਿੱਦਾਂ ਉਹਦੀ ਦਿੱਖ ਕਰਕੇ, ਸੋ ਉਹਦਾ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਕੋ ਕੇਸ ਗਿਆ ਤੇ ਉਹਨਾਂ ਨੇ ਕੇਸ ਉਹ ਬਿਨ ਕੀਤਾ ਹੈਗਾ। ਸੋ ਦੇਖੋ, ਆਪਣੇ ਹੱਕਾਂ ਲਈ ਜਿਹੜੇ ਕੇਸ ਆ ਲੜ ਵੀ ਰਹੇ ਆ ਤੇ ਤਰੱਕੀਆਂ ਵੀ ਸਿੱਖ ਪੂਰੀ ਕਰ ਰਹੇ ਹੈਗੇ ਆ ਜੀ। ਬਿਲਕੁਲ ਜੀ। ਸਾਰਾ ਕੁਝ ਜਿਹੜਾ ਜੀ ਇਦਾਂ ਹੀ ਚੱਲੀ ਜਾਣਾ, ਚੜ੍ਹਦੀ ਕਲਾ ਵਾਲੀ ਗੱਲ ਆ। ਸੋ ਬੜੇ ਮਾਣ ਵਾਲੀ ਗੱਲ ਹੁੰਦੀ ਆ ਜਦੋਂ ਕਿਸੇ ਹੋਰ ਮੁਲਕਾਂ ਦੇ ਵਿੱਚ ਜਾਂਦੇ ਆ, ਜਿੱਥੇ ਜਾ ਕੇ ਉਹਨਾਂ ਨੇ ਮਿਹਨਤਾਂ ਕੀਤੀਆਂ ਤੇ ਬੜੇ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਜਿਹੜਾ ਜੀ ਉੱਥੇ ਉਹ ਪਹੁੰਚਦੇ ਨੇ। ਸੋ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਆਪਾਂ ਸਾਂਝੀ ਕਰਨ ਜਾ ਰਹੇ ਹਾਂ UC ਬਰਕਲੇ ਦੇ ਬਾਰੇ। UC ਬਰਕਲੇ ਬਿਲਕੁਲ ਸਾਡੇ ਲਾਗੇ ਹੈਗੀ ਆ ਜੀ, ਸੈਨੋਜ਼ੇ ਦੇ। ਤੇ ਉੱਥੇ ਕੀ ਹੋ ਰਿਹਾ ਆ, ਪਿਛਲੇ ਸਮੇਂ ਤੋਂ ਕੁਝ ਜਿਹੜੇ ਰਿਪਬਲਿਕਨ ਜਿਹੜੇ ਹੈਗੇ ਆ ਵਿਚਾਰ ਵਾਲੇ ਬੰਦੇ, ਜਾਂ ਜਿਹੜੇ ਰਿਪਬਲਿਕਨ ਪਾਰਟੀ ਦੇ ਬੰਦੇ ਹੈਗੇ ਆ, ਉਹ ਉੱਥੇ ਬੋਲਣਾ ਚਾਹ ਰਹੇ ਆ ਤੇ ਉਹਦੇ ਕਰਕੇ ਜਿਹੜੇ ਸੀਗੇ ਜੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤੇ ਕਈ ਵਾਰੀ ਰਾਇਟਸ ਪੁਲਿਸ ਵੀ ਜਿਹੜੀ ਮੰਗਾਈ ਗਈ ਹੈਗੀ ਆ। ਬਿਲਕੁਲ ਜੀ। ਤੇ ਹੁਣ ਇੱਕ ਫੇਰ ਜਿਹੜੀ ਰਿਪਬਲਿਕਨ ਹੈਗੀ ਆ ਐਨ ਕੋਲਟਰ ਜੀ, ਫੌਕਸ ਦੇ ਉੱਤੇ ਵੀ ਉਹ ਕਾਫੀ ਫਾਰ ਰਾਈਟ ਕੰਜ਼ਰਵੇਟਿਵ ਇੱਕ ਸਪੀਕਰ ਜੀ। ਸੋ ਉਹਨਾਂ ਨੇ ਬੋਲਣ ਆਣਾ ਹੈਗਾ। ਤਦ ਪਹਿਲਾਂ ਤਾਂ ਜਿਹੜੀ UC ਬਰਕਲੇ ਆ, ਉਹਨਾਂ ਨੇ ਉਹਨੂੰ ਨਾ ਕਰ ਦਿੱਤੀ ਵੀ ਨਹੀਂ ਤੁਸੀਂ ਬੋਲ ਨਹੀਂ ਸਕਦੇ। ਉਹ ਤੋਂ ਬਾਅਦ ਫਿਰ ਉਹ ਸਟਿਲ ਆ ਰਹੀ ਹੈਗੀ ਆ ਤੇ ਉਹਦੇ ਸੰਬੰਧ ਦੇ ਵਿੱਚ ਹਰਮੀਤ ਕੌਰ ਢਿੱਲੋਂ ਜਿਹੜੇ ਵਕੀਲ ਹੈਗੇ ਸੈਨ ਫਰਾਂਸਿਸਕੋ ਦੇ, ਇਹ ਵੀ ਰਿਪਬਲਿਕਨ ਹੈਗੇ ਆ ਤੇ ਚੇਅਰ ਹੈਗੇ ਆ ਕੈਲੀਫੋਰਨੀਆ ਦੇ ਰਿਪਬਲਿਕਨ ਪਾਰਟੀ ਦੇ ਜੀ, ਵਾਈਸ ਚੇਅਰ। ਤੇ ਉਹਨਾਂ ਨੇ ਪਹਿਲਾਂ ਵੀ ਕੇਸ ਲੜਿਆ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਸੈਨੋਜ਼ੇ ਆਏ ਸੀ। ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤੇ ਸੀ ਤੇ ਜਿਹੜੇ ਟਰੰਪ ਦੇ ਕਈ ਸਪੋਰਟਰ ਸੀ ਉਹਨਾਂ ਨੂੰ ਕੁੱਟਿਆ ਮਾਰਿਆ ਵੀ ਸੀ ਤੇ ਉਹਨਾਂ ਨੇ ਸਿਟੀ ਆਫ ਸੈਨੋਜ਼ੇ ਤੇ ਸੂ ਕੀਤਾ ਸੀ। ਤੇ ਹੁਣ ਫੇਰ ਹਰਮੀਤ ਕੌਰ ਢਿੱਲੋਂ ਜਿਹੜੇ ਆ ਉਹ ਅੱਗੇ ਆਏ ਆ। ਉਹ ਕਹਿੰਦੇ ਵੀ ਜਿਹੜੀ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ, ਇਹ ਕਾਹਤੇ ਚੁੱਪ ਬੈਠੀ ਆ ਪਈ। ਜਿਹੜਾ USA ਦਾ ਕਨਸਟੀਟਿਊਸ਼ਨ ਆ ਉਹਦੇ ਮੁਤਾਬਕ ਪਈ ਕੋਈ ਵੀ ਬੰਦਾ ਬੋਲ ਸਕਦਾ ਹੈ, ਚਾਹੇ ਤੁਸੀਂ ਉਹਦੇ ਨਾਲ ਚਾਹੇ ਤੁਸੀਂ ਐਗਰੀ ਕਰਦੇ ਜਾਂ ਨਹੀਂ ਕਰਦੇ। ਵੀ ਇੱਥੋਂ ਜਿਹੜਾ ACLU ਦਾ ਜਿਹੜਾ ਬਿਹੇਵੀਅਰ ਆ ਉਹ ਬੜਾ ਗਲਤ ਲੱਗਦਾ ਆ, ਵਨ ਸਾਈਡਡ। ਸੋ ਕੱਲ ਨੂੰ ਇਹ ਹੋ ਸਕਦਾ ਵੀ ਕੱਲ ਨੂੰ ਜਿੱਥੇ ਰਿਪਬਲਿਕਨ ਲੋਕ ਜ਼ਿਆਦੇ ਆ, ਉਸ ਏਰੀਆ ਦੀ ਯੂਨੀਵਰਸਿਟੀ 'ਚ ਕਿਸੇ ਡੈਮੋਕ੍ਰੇਟ ਨੂੰ ਨਾ ਬੋਲਣ ਦਿੱਤਾ ਜਾਵੇ, ਫਿਰ ਕੀ ਹੋਊਗਾ। ਬਹੁਤ ਵੱਡਾ ਇਸ਼ੂ ਜਿਹੜਾ ਜੀ ਬਣਿਆ। ਬਿਲਕੁਲ ਹਰਜੋਤ ਸਿੰਘ ਜੀ, ਇਹ ਇੱਕ ਮੈਂ ਕਹੂੰਗਾ ਵੀ UC ਬਰਕਲੇ ਤਾਂ ਜਾਣੀ ਜਾਂਦੀ ਹੈ ਆਪਣੀ ਐਕਟਿਵਿਜ਼ਮ ਦੇ ਲਈ, ਕੋਈ ਨੋ ਡਾਊਟ ਵੀ ਉੱਥੇ ਹਰ ਤਰੀਕੇ ਦਾ, ਕਿਉਂਕਿ ਇਹ ਸ਼ਹਿਰ ਇਦਾਂ ਦਾ ਆ, ਉੱਥੇ ਬਹੁਤ ਲਿਬਰਲ ਵਿਚਾਰ ਵਾਲੇ ਆ, ਬਹੁਤ ਸਾਰੇ ਇਮੀਗ੍ਰੈਂਟਸ ਵੱਖ-ਵੱਖ ਦੇਸ਼ਾਂ ਦੇ ਲੋਕ ਆ ਕੇ ਰਹਿੰਦੇ ਆ, ਵਿਚਾਰਧਾਰਾ ਉਹਨਾਂ ਦੀ ਇਦਾਂ ਦੀ ਹੋ ਸਕਦੀ ਆ। ਪਰ ਜੇ ਕੋਈ ਉੱਥੇ ਆ ਕੇ ਰਿਪਬਲਿਕਨ ਸਪੀਕਰ ਬੋਲਣਾ ਵੀ ਚਾਹੁੰਦਾ ਆ, ਇਹ ਜਿਹੜੇ ਉੱਥੇ ਦੇ ਸਟੂਡੈਂਟਸ ਆ ਉਹਨਾਂ ਨੂੰ ਇੱਕ ਬਿਲਕੁਲ ਗਲਤ ਚੀਜ਼ ਜਿਹੜੀ ਸਿਖਾਈ ਜਾ ਰਹੀ ਆ। ਫਰੀडम ਆਫ ਸਪੀਚ ਦੇ ਬਿਲਕੁਲ ਉਲਟ ਚੀਜ਼ ਆ। ਆਪਾਂ ਇਹ ਦੁਨੀਆ ਦੇ ਵਿੱਚ ਬੜੇ ਮਾਣ ਦੇ ਨਾਲ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਜਿਹੜੀ ਫਰੀडम ਆਫ ਸਪੀਚ ਆ, ਜਿਹੜਾ ਜੋ ਵੀ ਕੁਝ ਵੀ ਬੋਲਣਾ ਚਾਹੁੰਦਾ ਆ ਉਹ ਬੋਲ ਸਕਦਾ ਆ, ਤੇ ਮੈਜੋਰਟੀ ਜਿਹੜਾ ਹੈ ਇਦਾਂ ਦੀ ਚੀਜ਼ ਦੇਖੀ ਜਾਂਦੀ ਹੈ। ਪਰ ਜਦੋਂ ਰਹਿ ਕੇ ਇਦਾਂ ਦੀ ਗੱਲ ਆਉਂਦੀ ਆ, ਫਿਰ ਉਹ ਮਾੜੀ ਵੀ ਚੀਜ਼ ਲੱਗਦੀ ਆ, ਕਿਉਂਕਿ ਤੁਹਾਨੂੰ ਨਹੀਂ ਪਸੰਦ ਉਸ ਦੀ ਗੱਲ, ਤੁਹਾਡੇ ਕੋਲ ਪ੍ਰੋਟੈਸਟ ਕਰਨ ਦਾ ਵੀ ਹੱਕ ਆ, ਪ੍ਰੋਟੈਸਟ ਕਰੋ, ਪਰ ਕੁੱਟਮਾਰ ਕਰਨ ਵਾਲੀ ਗੱਲ ਉਹ ਟੋਟਲੀ ਰੋਂਗ ਆ। ਸੋ ਬਿਲਕੁਲ। ਸੋ ਹਰਮੀਤ ਕੌਰ ਢਿੱਲੋਂ ਨੇ ਉਹਨਾਂ ਨੇ ਸੂ ਕੀਤਾ UC ਬਰਕਲੇ ਨੂੰ, ਤੇ ਉਹ ਕਹਿੰਦੇ ਵੀ ਇਹ ਜਿਹੜੀ UC ਬਰਕਲੇ ਆ, ਇਹ ਹੋਮ ਹੈਗਾ ਆ ਫ੍ਰੀ ਸਪੀਚ ਮੂਵਮੈਂਟ ਦਾ, ਤੇ ਤੁਸੀਂ ਕਿਸ ਤਰ੍ਹਾਂ ਵੀ ਜਿਹੜੇ ਤੁਹਾਡੇ ਨਾਲ ਵਿਚਾਰ ਨਹੀਂ ਮਿਲਦੇ ਉਹਨੂੰ ਰੋਕ ਰਹੇ ਆ। ਸੋ ਜਦੋਂ ਉਹਨਾਂ ਨੇ ਸੂ ਕੀਤਾ, ਉਹ ਤੋਂ ਬਾਅਦ ਬਹੁਤ ਸਾਰੇ ਲੋਕ ਤਾਂ ਉਹਨਾਂ ਨੂੰ ਜਾਣਦੇ ਆ। ਜਦੋਂ ਕਨਵੈਨਸ਼ਨ ਹੋਈ ਸੀ, ਉੱਥੇ ਉਹਨਾਂ ਨੇ ਅਰਦਾਸ ਵੀ ਕੀਤੀ ਸੀ ਸਿਰ ਦੇ ਉੱਤੇ ਚੁੰਨੀ ਲੈ ਕੇ, ਤੇ ਦੇਖੋ ਕਿੰਨੇ ਮਿਲੀਅਨ ਲੋਕਾਂ ਨੇ ਉਹਨਾਂ ਨੂੰ ਦੇਖਿਆ ਸੀ। ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਹੁਣ ਸੂ ਕੀਤਾ ਤੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਲਾਇਰਸ ਹੈਗੇ ਆ ਆਲ ਓਵਰ USA, ਉਹਨਾਂ ਦੀਆਂ ਕਾਲਸ ਆਈਆਂ ਤੇ ਉਹ ਕਹਿੰਦੇ ਵੀ ਤੁਸੀਂ ਬਹੁਤ ਵਧੀਆ ਸਟੈਂਡ ਲਿਆ, ਈਵਨ ਦੋ ਪਈ ਅਸੀਂ ਜਿਹੜੀ ਐਨ ਕੋਲਟਰ ਆ ਪਈ ਉਹਦੇ ਨਾਲ ਅਸੀਂ ਐਗਰੀ ਨਹੀਂ ਕਰਦੇ ਪਈ, ਇੱਕ ਅਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਹੇਟ ਕਰਦੇ ਹੈਗੇ ਆ, ਹਨਾ, ਪਰ ਜਿਹੜੇ ਤੁਸੀਂ ਇਸ ਇਸ਼ੂ ਦੇ ਉੱਤੇ ਸਟੈਂਡ ਲਿਆ ਇਹ ਬਹੁਤ ਵਧੀਆ ਇਸ਼ੂ ਆ, ਅਸੀਂ ਇਸ ਇਸ਼ੂ ਦੇ ਤੁਹਾਡੇ ਨਾਲ ਆ। ਤੇ ਹਰਜੋਤ ਸਿੰਘ ਜੀ, ਜਿਹੜੀ UC ਦਾ ਸਿਸਟਮ ਹੈ ਇਸ ਟਾਈਮ ਤੱਤੇ ਪਾਣੀ ਦੇ ਵਿੱਚ ਮੈਂ ਦੇਖ ਰਿਹਾ ਆ, ਟੋਟਲ 10 ਕੈਂਪਸ ਜਿਹੜੇ UCs ਦੇ ਹੈਗੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਓਵਰਆਲ ਆ, ਆਡਿਟ ਹੋਇਆ ਪਿਛਲੇ ਦਿਨੀ, ਤੇ ਕਹਿੰਦੇ ਵੀ ਜਿਹੜੇ UC ਵਾਲਿਆਂ ਨੇ ਤਕਰੀਬਨ $175 ਮਿਲੀਅਨ
ਜਿਹੜਾ ਆ ਉਹ ਲਗਾ ਕੇ ਰੱਖਿਆ ਹੋਇਆ ਸੀਗਾ। ਇਹੀ ਨਹੀਂ, ਇਸ ਦੇ ਵਿੱਚ ਇਹ ਦੇਖਿਆ ਗਿਆ ਵੀ ਬਹੁਤ ਸਾਰੇ ਜਿਹੜੇ ਉੱਚ ਅਹੁਦਿਆਂ ਵਾਲੇ ਬੰਦੇ ਆ ਯੂਸੀਸ ਦੇ ਵਿੱਚ, ਉਹਨਾਂ ਨੂੰ ਬੇਹੱਦ ਜ਼ਿਆਦਾ ਲੋੜ ਤੋਂ ਵੱਧ ਜਿਹੜੀਆਂ ਸੈਲਰੀਜ਼ ਤੇ ਜਾਂ ਉਸ ਤੋਂ ਜ਼ਿਆਦਾ ਅਲਾਉਂਸਸ ਜਿਹੜੇ ਆ ਉਹ ਦਿੱਤੇ ਗਏ ਨੇ। $175 ਮਿਲੀਅਨ ਸੀਕ੍ਰੇਟ ਫੰਡਸ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਇਹ ਸੈਨ ਫਰਾਂਸਿਸਕੋ ਕ੍ਰੋਨਿਕਲ ਅਖਬਾਰ ਆ, ਉਸਨੇ ਜਿਹੜਾ ਰਿਪੋਰਟ ਕੀਤੀ ਸੀ ਇਸ ਆਡਿਟ ਦੇ ਬਾਰੇ ਵੀ ਇਹ ਸੀਕ੍ਰੇਟ ਫੰਡ ਜਿਹੜਾ ਯੂਸੀ ਆਫਿਸ ਦੀ ਜਿਹੜੀ ਪ੍ਰੈਜ਼ੀਡੈਂਟ ਆ ਨੈਬਰਟੀਨੋ ਉਹਨਾਂ ਦੇ ਜਿਹੜਾ ਜੀ ਨਿਗਰਾਨੀ ਹੇਠ ਜਿਹੜਾ ਜੀ ਉਹ ਰੱਖਿਆ ਗਿਆ ਸੀ। ਤੇ ਇਹ ਵੀ ਚੀਜ਼ ਉਸ ਦੇ ਵਿੱਚ ਦੇਖੀ ਗਈ ਸੀ ਵੀ ਉਹ ਇਸ ਨੂੰ ਇਸ ਤਰੀਕੇ ਦੇ ਨਾਲ ਵਰਤ ਰਹੇ ਸੀ ਵੀ ਆਪਣੇ ਅਹੁਦਿਆਂ ਦੇ ਲਈ ਤੇ ਹੋਰ ਜਿਹੜੇ ਆ ਉੱਚ ਅਹੁਦਿਆਂ ਵਾਲੇ ਬੰਦਿਆਂ ਨੂੰ ਜਿਹੜਾ ਲੋੜ ਤੋਂ ਵੱਧ ਜਿਹੜੀ ਸੈਲਰੀਜ਼ ਆ ਉਹ ਪ੍ਰਦਾਨ ਕਰ ਰਹੇ ਸੀ ਇਸ ਦੇ ਜ਼ਰੀਏ। ਬਿਲਕੁਲ। ਸੋ ਇੱਥੇ ਦੱਸਦੇ ਜਾਈਏ ਵੀ ਪਿਛਲੇ ਸਮਿਆਂ 'ਚ ਯੂਸੀ ਵਰਕ ਲਈ ਬਹੁਤ ਪ੍ਰੋਟੈਸਟ ਹੋਇਆ ਕਿਉਂਕਿ ਜਿਹੜੀਆਂ ਸਟੂਡੈਂਟਸ ਦੀਆਂ ਫੀਸ ਹੈਗੀਆਂ ਆ ਉਹ ਬਹੁਤ ਜ਼ਿਆਦਾ ਵੱਧ ਗਈਆਂ ਆ ਜੀ ਤੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਦੀਆਂ ਤਾਂ ਬਹੁਤ ਹੀ ਜ਼ਿਆਦਾ ਆ। ਸੋ ਦੇਖੋ ਸਟੂਡੈਂਟਸ ਦੀਆਂ ਫੀਸ ਇੰਨੀਆਂ ਵੱਧ ਰਹੀਆਂ, ਆਪਾਂ ਇੰਡੀਆ ਦਾ ਰੌਲਾ ਪਾਉਂਦੇ ਰਹਿੰਦੇ ਆ ਜੀ ਪੰਜਾਬ ਯੂਨੀਵਰਸਿਟੀ ਆ ਹੋਇਆ, ਇੱਥੇ ਵੀ ਆਹੀ ਕੁਛ ਹੁੰਦਾ ਆ। ਬਿਲਕੁਲ। ਤੇ ਜਦੋਂ ਸਟੂਡੈਂਟ ਪ੍ਰੋਟੈਸਟ ਕਰਦੇ ਆ ਤੇ ਹੁਣ ਦੇਖੋ ਵੀ ਜਿਹੜੇ ਯੂਸੀ ਦੇ ਜਿੰਨੇ ਚਾਂਸਲਰ ਆ ਉਹਨਾਂ ਦੀ ਕਿੰਨੀਆਂ ਤਨਖਾਹਾਂ ਦਾ ਜਿਹੜਾ ਆਡਿਟ ਤੋਂ ਬਾਅਦ ਇਹ ਆਇਆ ਜੀ ਲੱਖਾਂ ਹੀ ਡਾਲਰਾਂ ਦੇ ਵਿੱਚ ਹੁੰਦਾ, ਕਈ ਤੇ ਮਿਲੀਅਨ ਵੀ ਜਿਹੜੇ ਜਾਂਦੇ ਜਿਹੜੇ ਆ ਉਹ ਲੈ ਜਾਂਦੇ ਆ। ਸੋ ਰਾਈਟ ਨਾਓ $12,500 ਤੋਂ ਵੱਧ ਜਿਹੜੀ ਸਾਲਾਨਾ ਜਿਹੜੀ ਟਿਊਸ਼ਨ ਫੀਸ ਜਿਹੜੀ ਕੈਲੀਫੋਰਨੀਅਨ ਰੈਜ਼ੀਡੈਂਟ ਦੇ ਲਈ ਯੂਸੀ ਕੈਂਪਸ ਦੇ ਵਿੱਚ ਜਿਹੜੀ ਉਹ ਦੇਖੀ ਗਈ ਆ। ਟਰਾਈ ਸਮੈਸਟਰ ਉੱਥੇ ਜਿਹੜੇ ਸਿਸਟਮ ਉਸ ਦੇ ਵਿੱਚ ਜਿਹੜੇ ਜੀ ਉਹ ਚੱਲਦੇ ਆ ਤੇ ਕਾਫੀ ਜਿਹੜਾ ਜੀ ਕਹਿ ਲਓ ਵੀ ਜਿੰਨੇ ਯੂਸੀਸ ਦੇ ਵਿੱਚ ਕਿਸੇ ਨੂੰ ਪੜ੍ਹਾਉਣਾ ਆ, ਕੋਈ ਆਮ ਬੰਦਾ ਤਾਂ ਬਹੁਤ ਮੁਸ਼ਕਿਲ ਆ ਅਨਲੈਸ ਕਿਸੇ ਦੇ ਕੋਲ ਫਾਈਨੈਂਸ਼ੀਅਲ ਏਡ ਹੋਵੇ, ਉਹੀ ਜਿਹੜਾ ਬੰਦਾ ਉੱਥੇ ਉਹ ਕਿਸੇ ਨੂੰ ਪੜ੍ਹਾ ਸਕਦਾ, ਅਦਰਵਾਈਜ਼ ਜਿਹੜੀਆਂ ਹੋਰ ਯੂਨੀਵਰਸਿਟੀ ਦੇ ਵੱਲ ਨੂੰ ਹੀ ਜਿਹੜਾ ਮੂਵ ਕਰਨਾ ਪੈਂਦਾ ਹੈ। ਸੋ ਅਗਲੀ ਖਬਰ ਆਪਾਂ ਕਿਉਂਕਿ ਸਮਾਂ ਵੀ ਸਮਾਪਤ ਹੋਣ ਵਾਲਾ ਆ, ਉਹ ਆਪਾਂ ਮੀਡੀਆ ਦੇ ਨਾਲ ਹੀ ਰਿਲੇਟਡ ਆ। ਰਾਜਕਨਵੀਰ ਸਿੰਘ ਜੀ ਜਿਹੜਾ ਇੱਥੇ ਦਾ ਮੀਡੀਆ ਹੈਗਾ ਆ, ਚਾਹੇ ਉਹ ਅਖਬਾਰਾਂ ਆ, ਰੇਡੀਓ ਆ, ਟੀਵੀ ਸਟੇਸ਼ਨਸ ਆ, ਉਹ ਫਾਈਨੈਂਸ਼ੀਅਲੀ ਬੜਾ ਹਿੱਟ ਹੋ ਰਿਹਾ ਕਿਉਂਕਿ ਸੋਸ਼ਲ ਮੀਡੀਆ ਕਰਕੇ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਆ ਉਹ ਹੁਣ ਫੇਸਬੁੱਕ, ਗੂਗਲ, ਸੋਸ਼ਲ ਮੀਡੀਆ ਤੇ ਚੱਲ ਗਈਆਂ ਤੇ ਜਿਹੜੇ ਲੋਕਾਂ ਨੂੰ ਕਾਫੀ ਸਮਾਂ ਆਇਆ ਨੂੰ ਇੱਥੇ ਹੋ ਗਿਆ USA 'ਚ, ਤੁਸੀਂ ਦੇਖਦੇ ਹੋਵੋਗੇ ਕਿਸ ਤਰ੍ਹਾਂ ਜਿਹੜੀਆਂ ਸੰਡੇ ਨੂੰ ਨਿਊਜ਼ਪੇਪਰ ਹੁੰਦੇ ਸੀ, ਚਾਹੇ ਲਾਸ ਐਂਜਲਸ ਟਾਈਮ ਆ, ਸੈਨ ਹੋਜ਼ੇ ਮਰਕਰੀ ਨਿਊਜ਼ ਆ, ਸੈਨ ਫਰਾਂਸਿਸਕੋ ਕ੍ਰੋਨਿਕਲ ਆ, ਜਾਂ ਜਿਹੜੇ ਤੁਹਾਡੇ ਸ਼ਿਕਾਗੋ ਟ੍ਰਿਬਿਊਨ ਆ, ਉਹ ਕਿਲੋਆਂ ਦੇ ਹਿਸਾਬ ਨਾਲ ਹੁੰਦੀਆਂ ਸੀ। ਸੋ ਕੀ ਹੋਇਆ ਹੁਣ ਉਹ ਅਖਬਾਰਾਂ ਦੇ ਤੁਸੀਂ ਸਾਈਜ਼ ਦੇਖੋ ਕਿਉਂਕਿ ਐਡਾਂ ਘਟ ਗਈਆਂ। ਇਸੇ ਤਰ੍ਹਾਂ ਰੇਡੀਓ ਸਟੇਸ਼ਨ ਆ ਜਿਹੜੇ ਉਹਨਾਂ ਦੇ ਵਿੱਚ ਟੀਵੀ ਸਟੇਸ਼ਨਾਂ ਦੀਆਂ ਐਡਾਂ ਘਟ ਗਈਆਂ। ਸੋ ਅੱਜ ESPN ਜਿਹੜਾ ਹੈਗਾ ਆ ਉਹ 100 ਤੋਂ ਵੱਧ ਲੋਕ ਜਿਹੜੇ ਆ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਜਿਹੜਾ ESPN ਆ ਇਹ ਬਿਗੇਸਟ ਤੇ ਮੋਸਟ ਪਾਵਰਫੁਲ ਐਂਟਰੀ ਕਹਿੰਦੇ ਆ ਸਪੋਰਟਸ ਬ੍ਰੌਡਕਾਸਟਿੰਗ ਦੇ ਵਿੱਚ। ਜੀ ਸੋ ਉਹ ਕਹਿੰਦੇ ਵੀ ਸਾਨੂੰ ਘਾਟਾ ਪੈ ਰਿਹਾ। ਸੋ ਜਿੰਨੇ ਸਾਡੇ ਸਰੋਤੇ ਆ ਰਾਜਕਨਵੀਰ ਸਿੰਘ ਜੀ, ਆਪਾਂ ਪੰਜਾਬੀ ਰੇਡੀਓ USA ਦੇ ਵੀ ਸਰੋਤੇ ਆ ਵੀ ਆਪਾਂ ਇੰਨੇ ਵਧੀਆ ਪ੍ਰੋਗਰਾਮ ਲੈ ਕੇ ਆਨੇ ਆ ਤੇ ਤੁਸੀਂ ਸਾਡਾ ਸਾਥ ਵੀ ਦਿਆ ਕਰੋ ਜੀ, ਬਿਲਕੁਲ ਫਾਈਨੈਂਸ਼ੀਅਲੀ ਵੀ ਸਾਥ ਦਿਆ ਕਰੋ ਤੇ ਇਹ ਵੀ ਤੁਸੀਂ ਮੇਕ ਸ਼ੋਰ ਕਰੋ ਵੀ ਕੋਈ ਵੀ ਪੰਜਾਬੀ ਘਰ ਆ ਜਿਹੜਾ ਉਹ ਪੰਜਾਬੀ ਰੇਡੀਓ USA ਦੇ ਸੈੱਟ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਜੀ ਜਿੱਥੇ ਸਾਡੇ AM ਸਟੇਸ਼ਨ ਆ ਉੱਥੇ ਤੁਸੀਂ AM ਵਾਲਾ ਰੇਡੀਓ ਸੈੱਟ ਲਾ ਲਓ, ਜਿੱਥੇ SCA ਜਾਂ ਸਾਈਡ ਬੈਂਡ ਵਾਲਾ ਉਹ ਰੇਡੀਓ ਸੈੱਟ ਲੈ ਸਕਦੇ ਆ, ਉੱਥੇ ਇੰਟਰਨੈਟ ਰੇਡੀਓ ਜ਼ਰੂਰ ਤੁਸੀਂ ਗਿਫਟ ਕਰਿਆ ਕਰੋ ਤਾਂ ਕਿ ਬਹੁਤ ਹੀ ਵਧੀਆ ਜਿਹੜੇ ਪ੍ਰੋਗਰਾਮ ਆਉਂਦੇ ਹੈਗੇ ਆ ਉਹ ਹੋਰ ਵੀ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਪ੍ਰੋਗਰਾਮਾਂ ਨਾਲ ਜੁੜ ਸਕਣ, ਚਾਹੇ ਉਹ ਗੁਰਬਾਣੀ ਦੇ ਪ੍ਰੋਗਰਾਮ ਹੋਣ, ਚਾਹੇ ਉਹ ਪੋਲੀਟੀਕਲ ਹੋਣ, ਚਾਹੇ ਹੁਣ ਮੈਡੀਕਲ ਨਾਲ ਰਿਲੇਟਡ ਹੋਣ, ਆਪਾਂ ਹਰ ਇੱਕ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਆ। ਜੀ ਤੇ ਹਰਜੋਤ ਸਿੰਘ ਜੀ ਤੁਸੀਂ ਕਹਿ ਰਹੇ ਸੀ ਵੀ ਕਲੋਜ਼ ਕਈ ਚੀਜ਼ਾਂ ਜਿਹੜੀਆਂ ਹੋ ਰਹੀਆਂ, ਲੇ ਆਫ ਹੋ ਰਿਹਾ, ਤੇ ਇੱਕ ਦਿਨ ਆਪਾਂ ਪਹਿਲਾਂ ਵੀ ਇਹ ਥੋੜੀ ਜਿਹੀ ਰਿਪੋਰਟ ਦੇ ਉੱਤੇ ਜਿਹੜੀ ਨਜ਼ਰਬਾਰੀ ਸੀ ਵੀ ਜਿੰਨੇ ਵੀ ਸਟੋਰਸ ਆ, ਬਹੁਤ ਸਾਰੇ ਸਟੋਰਸ ਆ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਲਗਾਤਾਰ ਬੰਦ ਹੋ ਰਹੇ ਆ। ਕਹਿੰਦੇ ਇਸ ਮਹੀਨੇ ਬੇਬ ਕਰਕੇ ਇੱਕ ਸਟੋਰਸ ਹੈਗੇ ਆ, ਉਹਨਾਂ ਦੇ ਜਿਹੜੇ ਕਾਫੀ ਸਟੋਰ ਬੰਦ ਹੋਏ। ਪਿਛਲੇ ਮਹੀਨੇ ਸਟੇਪਲਸ ਦੇ ਬੰਦ ਹੋਏ ਸੀ, ਉਸ ਤੋਂ ਪਿਛਲੇ ਮਹੀਨੇ JC Penney ਦੇ ਬੰਦ ਹੋਏ ਸੀਗੇ। ਰਿਪੋਰਟ ਹਰਜੋਤ ਸਿੰਘ ਜੀ ਦੱਸਦੀ ਆ 2016 ਦੇ ਵਿੱਚ 2056 ਸਟੋਰ ਜਿਹੜੇ ਜੀ ਬੰਦ ਹੋਏ। 2015 ਦੇ ਵਿੱਚ ਜਿਹੜਾ 5077 ਸਟੋਰ ਬੰਦ ਹੋਏ ਸੀ। ਕਹਿੰਦੇ ਸਭ ਤੋਂ ਮਾੜਾ ਸਮਾਂ ਸੀਗਾ 2008 ਦਾ, ਜਦੋਂ ਮੈਲਟਡਾਊਨ ਹੋਇਆ ਸੀ, ਜਦੋਂ ਫਾਈਨੈਂਸ਼ੀਅਲ ਮੈਲਟਡਾਊਨ ਹੋਇਆ ਸੀ। 6163 ਜਿਹੜੇ ਆ ਉਹ ਸਟੋਰ ਬੰਦ ਹੋਏ ਸੀ। ਤੇ ਹਰਜੋਤ ਸਿੰਘ ਜੀ 2017 ਕਹਿੰਦੇ ਆ ਉਸ ਤੋਂ ਵੀ ਮਾੜਾ ਹੋਣਾ ਆ। ਕਹਿੰਦੇ 8000 ਤੋਂ 9000 ਤੱਕ ਸਟੋਰ
ਇਸ ਸਾਲ ਦੇ ਵਿੱਚ ਜਿਹੜਾ ਉਹ ਬੰਦ ਹੋਣ ਜਾ ਰਿਹਾ। ਤੁਸੀਂ ਦੇਖੋ 8-9,000 ਸਟੋਰ ਬੰਦ ਹੋਣਾ, ਜੇ ਹਰ ਇੱਕ ਦੇ ਵਿੱਚ 5-10 EMPLOYE ਵੀ ਕੰਮ ਕਰਦੇ ਹੋਏ ਕਿੰਨੇ ਲੋਕਾਂ ਦਾ ਰੁਜ਼ਗਾਰ ਜਿਹੜਾ ਉਹ ਚਲੇ ਜਾਣਾ। ਵੱਡੇ ਵੱਡੇ ਸ਼ਾਪਿੰਗ ਸੈਂਟਰ ਜਿਹੜੇ ਮਾਲ ਬੰਦ ਹੋ ਰਹੇ ਆ, ਟੋਟਲ ਜਿਹੜਾ 2017 ਦੇ ਵਿੱਚ ਕਹਿੰਦੇ 1,47,000 ਮਿਲੀਅਨ ਸਕੁਅਰ ਫੀਟ ਦਾ ਜਿਹੜਾ ਰੀਟੇਲ ਆ ਉਹ ਬੰਦ ਹੋਣਾ ਹੈਗਾ, 147 ਮਿਲੀਅਨ ਸਕੁਅਰ ਫੀਟ। ਸੋ ਤੁਸੀਂ ਦੇਖਦੇ ਹੋਵੋਗੇ ਜਿੱਥੇ ਜਿੱਥੇ ਰਹਿੰਦੇ ਆ, ਚਾਹੇ ਆਪਾਂ ਆਪਣੇ ਏਰੀਆ ਦਾ ਦੇਖ ਲਈਏ, ਰਾਜਕਰਮਵੀਰ ਸਿੰਘ ਜੀ ਇੱਥੇ ਗ੍ਰੇਟ ਮਾਲ ਆ, ਈਸਟੇਜ ਮਾਲ ਆ, ਤੇ ਕਿਸ ਤਰ੍ਹਾਂ ਜਿਹੜੇ ਉਹ ਖਾਲੀਆਂ ਦੇ ਖਾਲੀ ਪਏ ਹੋਏ ਨੇ ਜੀ। ਤੇ ਹਰਜੋਤ ਸਿੰਘ ਜੀ ਸਮਾਂ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਕੱਲ ਨੂੰ ਮਿਲਾਂਗੇ ਇੱਕ ਵਾਰੀ ਫੇਰ, ਉਦੋਂ ਤੱਕ ਲਈ ਜਿਹੜਾ ਜੀ ਇਜਾਜ਼ਤ ਦਿਓ, ਤੇ ਮਿਲਾਂਗੇ ਜੀ ਕੱਲ ਨੂੰ ਇੱਕ ਵਾਰੀ ਫੇਰ। ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜੀ ਸਤਿ ਸ੍ਰੀ ਅਕਾਲ ਜੀ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ